ਕਰਦੇ ਆ। ਇੰਡੀਆ ਨੂੰ ਲੈ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਟਰੰਪ ਹੁਣੀ ਚੰਗੀ ਤਕੜੀ ਜਿਹੜੀ ਬੇਇੱਜ਼ਤੀ ਆ ਉਹ ਮੋਦੀ ਦੀ ਕਰ ਰਹੇ ਹੈਗੇ ਆ। ਪਹਿਲਾਂ ਇੰਡੀਆ ਪਾਕਿਸਤਾਨ ਦੀ ਜੰਗ ਨੂੰ ਰੁਕਵਾਉਣ ਦੇ ਲਈ ਹੁਣ ਇੰਡੀਆ ਵਾਲੇ ਕਹੀ ਜਾਂਦੇ ਸਾਡੀ ਤਾਂ ਗੱਲਬਾਤ ਹੀ ਨਹੀਂ ਹੋਈ ਟਰੰਪ ਦੇ ਨਾਲ, ਜਦ ਕਿ ਉਹਨਾਂ ਨੇ ਪਹਿਲਾਂ ਹੀ ਜਿਹੜਾ ਟਵੀਟ ਕਰ ਦਿੱਤਾ ਸੀ ਵੀ ਇੰਡੀਆ ਪਾਕਿਸਤਾਨ ਦੀ ਜਿਹੜੀ ਵਾਰ ਰੋਕਣ ਦੇ ਲਈ ਮੈਂ ਉਹਨਾਂ ਨੂੰ ਕਹਿ ਦਿੱਤਾ ਵੀ ਨਹੀਂ ਤੁਹਾਡੇ ਨਾਲ ਕੋਈ ਬਿਜ਼ਨਸ ਨਹੀਂ ਕਰਨਾ ਤੇ ਆਪਣੀ ਜੰਗ ਖਤਮ ਕਰੋ। ਹੁਣ ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਐਪਲ ਦੇ CEO ਟਿਮ ਕੁੱਕ ਦੇ ਬਾਰੇ, ਉਹ ਕਹਿੰਦਾ ਵੀ ਮੈਂ ਟਿਮ ਕੁੱਕ ਤੋਂ ਬੜਾ ਹੈਰਾਨ ਆ। ਟਿਮ ਕੁੱਕ ਤੇ ਵੀ ਕਾਫੀ ਉਹਨਾਂ ਨੇ ਜਿਹੜਾ ਆਪਣਾ ਗੁੱਸਾ ਕੱਢਿਆ ਵੀ ਜਦੋਂ ਤੁਹਾਨੂੰ $500 ਬਿਲੀਅਨ ਕਮਿਟਮੈਂਟ ਕਰਤੀ ਆ, ਤੁਸੀਂ ਇੰਡੀਆ 'ਚ ਜਾ ਕੇ ਕਾਹਦੇ ਫੈਕਟਰੀ ਬਣਾ ਰਹੇ ਆ? ਇੰਡੀਆ ਦੁਨੀਆ ਦੀਆਂ ਉਹਨਾਂ ਮੁਲਕਾਂ ਚੋਂ ਆ ਜਿਹੜੇ ਸਭ ਤੋਂ ਵੱਧ ਟੈਰਿਫ ਲਾ ਰਹੇ ਆ ਤੇ ਤੁਸੀਂ ਕਿਉਂ ਇੰਡੀਆ ਦੇ ਵਿੱਚ ਆਪਣੀ ਕੰਪਨੀ ਨੂੰ ਬਿਲਡ ਕਰਨ ਜਾ ਰਹੇ ਆ ਐਪਲ ਨੂੰ? ਤੁਸੀਂ ਅਮਰੀਕਾ ਦੇ ਵਿੱਚ ਬਿਲਡ ਅਪ ਕਰੋ। ਜੇ ਇੰਡੀਆ ਨੂੰ ਚਾਹੀਦੀ ਤਾਂ ਫਿਰ ਇੰਡੀਆ ਲਈ ਉੱਥੇ ਜਿਹੜੀ ਆ ਕੰਪਨੀ ਬਣਾ ਦਿਓ। ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਉਦਾਂ ਮੈਨੂੰ ਇਹ ਵੀ ਗੱਲਬਾਤ ਹੋਈ ਹੈਗੀ ਆ ਵੀ ਇੰਡੀਆ ਵਾਲੇ ਕਹਿੰਦੇ ਹੁਣ ਜ਼ੀਰੋ ਟੈਰਿਫ ਲਾਵਾਂਗੇ, ਕੋਈ ਅਮਰੀਕਾ ਦੀ ਚੀਜ਼ ਦੇ ਉੱਤੇ ਟੈਰਿਫ ਨਹੀਂ ਲਾਵਾਂਗੇ। ਸੋ ਉਧਰੋਂ ਜਿਹੜੇ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਕਹਿ ਰਹੇ ਵੀ ਨਹੀਂ ਸਾਡੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ। ਸੋ ਹਰ ਰੋਜ਼ ਇੰਡੀਆ ਦੇ ਸੰਬੰਧ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਜਿਹੜੀ ਆ ਟਰੰਪ ਹੋਣੀ ਜਾਂ ਪੂਰਾ ਜਿਹੜਾ ਸ਼ਰਾ ਆ ਉਹ ਛੱਡ ਰਹੇ ਹੈਗੇ ਜੀ। ਪ੍ਰੋਬਲਮ ਥੋੜੀ ਜਿਹੀ ਇਹੋ ਹੀ ਆ ਬਈ ਹਰ ਇੱਕ ਬੰਦਾ ਜਿਹੜਾ ਆ ਉਹ ਕ੍ਰੈਡਿਟ ਲੈਣਾ ਚਾਹੁੰਦਾ ਆ ਮੇਰੇ ਖਿਆਲ, ਪਰ ਜਿਹੜੀ ਸਪੀਡ ਦੇ ਨਾਲ ਅਸੀਂ ਤੇ ਕ੍ਰੈਡਿਟ ਵੰਡ ਰਹੇ ਉਸ ਸਪੀਡ ਦੇ ਨਾਲ ਫੜੇ ਨਹੀਂ ਜਾ ਰਹੇ ਕ੍ਰੈਡਿਟ। ਜੀ ਜਿਹੜੀ ਸਿਚੁਏਸ਼ਨ ਤਾਂ ਡੈਫੀਨੇਟਲੀ ਇਸ ਤਰੀਕੇ ਦੀ ਜਿਹੜੀ ਉਹ ਬਣੀ ਪਈ ਆ। ਰੌਲਾ ਰੱਪਾ ਇਸ ਟਾਈਮ ਪੂਰਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸਿਚੁਏਸ਼ਨ ਕਿਵੇਂ ਜਿਹੜੀ ਉਹ ਬਣੂਗੀ ਇਹ ਜਿਹੜੀ ਉਹ ਆਪਾਂ ਦੇਖਦੇ ਹਾਂ, ਪਰ ਟਿਮ ਕੁੱਕ ਨੂੰ ਉਹਨਾਂ ਨੇ ਜਿਹੜਾ ਉਹ ਜ਼ਰੂਰ ਦੱਸ। ਜੀ ਬਿਲਕੁਲ। ਬਾਕੀ ਦੂਸਰਾ ਜਿਸ ਤਰ੍ਹਾਂ ਆਪਾਂ ਕੱਲ ਰਾਤੀ ਵੀ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਾਫੀ ਵੱਡਾ ਅਮਾਊਂਟ $1.2 ਟ੍ਰਿਲੀਅਨ ਸਾਊਦੀ ਅਰੇਬੀਆ ਤੋਂ, ਉਹ ਤੋਂ ਬਾਅਦ UAE ਤੋਂ, ਤੇ ਹੁਣ ਜਿਹੜਾ ਉੱਥੇ ਗੱਲਬਾਤ ਚੱਲ ਰਹੀ ਆ ਕਤਰ ਤੋਂ, ਕਾਫੀ ਵੱਡੀ ਜਿਹੜੀ ਕਮਿਟਮੈਂਟ ਆ ਇਹਨਾਂ ਮੁਲਕਾਂ ਤੋਂ ਲਈ ਆ। ਸੀਰੀਆ ਦੇ ਨਾਲ ਉਹਨਾਂ ਨੇ ਸਾਰੀਆਂ ਉਹਨਾਂ ਦੀਆਂ ਸੈਂਕਸ਼ਨ ਚੱਕ ਦਿੱਤੀਆਂ ਆ। ਇੱਕ ਟਾਈਮ ਤੇ ਰਿਹਾ ਮਿਲੀਟੈਂਟ ਬੰਦਾ ਜਿਹੜਾ ਅਮਰੀਕਾ ਦਾ ਮੋਸਟ ਵਾਂਟਡ ਸੀ, ਜਿਹਦੇ 10 ਮਿਲੀਅਨ ਦਾ ਅਵਾਰਡ ਸੀ, ਉਹਦੇ ਨਾਲ ਫਿਰ ਜੱਫੀਆਂ ਵੀ ਪਾਈਆਂ ਟਰੰਪ ਉਹਨਾਂ ਨੇ ਵੀ ਹੁਣ ਠੀਕ ਆ ਸਾਡਾ। ਤੇ ਉਸ ਤੋਂ ਬਾਅਦ ਅੱਜ ਇਰਾਨ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਨਿਊਕਲੀਅਰ ਡੀਲ ਆ ਇਰਾਨ ਦੇ ਨਾਲ ਵੀ ਜਿਹੜੀ ਚੱਲ ਰਹੀ ਹੈਗੀ ਆ। ਸੋ ਉਹ ਗੱਲ ਵੀ ਜਿਹੜੀ ਆ ਵਧੀਆ ਆ ਜੇ ਦੁਨੀਆ ਦੇ ਵਿੱਚ ਸ਼ਾਂਤੀ ਆਉਂਦੀ ਹੈਗੀ। ਜੀ ਹਰਜੋਤ ਸਿੰਘ ਜੀ, ਇੱਕ ਜਿਹੜੀ ਖਬਰ ਕਰਕੇ ਜਿਹੜੀ ਫ੍ਰੈਜ਼ਨੋ ਦੇ ਨਾਲ ਸੰਬੰਧਿਤ ਆ ਉਹ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਟਰੱਕਿੰਗ ਵਾਲੇ ਪਾਸੇ ਨੂੰ ਕਰਦੇ। ਬੜੀ ਮੰਦਭਾਗੀ ਇਹ ਜਿਹੜੀ ਖਬਰ ਆ ਉਹ ਆਈ ਆ। ਇੱਕ ਜਿਹੜੀ ਆਪਣੀ ਪੰਜਾਬੀ ਜਿਹੜੀ ਕੁੜੀ ਆ ਉਸ ਦੀ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ। ਖੁਸ਼ਮੀਤ ਮਾਹਲ ਜਿਹੜੀ ਆ ਉਹ ਦੱਸਿਆ ਗਿਆ, ਉਸ ਦੀ ਸ਼ਨਾਖਤ ਕੀਤੀ ਗਈ ਹੈ ਫ੍ਰੈਜ਼ਨੋ ਕਾਉਂਟੀ ਦੇ ਕਾਰਨਰ ਆਫਿਸ ਦੇ ਦੁਆਰਾ। 21 ਸਾਲਾਂ ਦੀ ਇਸ ਦੀ ਇਹ ਉਮਰ ਸੀ ਤੇ ਰਾਤ ਨੂੰ 2 ਵਜੇ 9 ਮਈ ਦੀ ਜਿਹੜੀ ਰਾਤ ਨੂੰ ਇਹ ਜਿਹੜੀ ਦੁਰਘਟਨਾ ਵਾਪਰੀ ਆ। ਫਰਾਈਂਡ ਤੇ ਸ਼ੈਪਰਡ ਦੇ ਜਿਹੜੇ ਇੰਟਰਸੈਕਸ਼ਨ ਦੇ ਉੱਤੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ। ਸੋ ਕੈਮਰੇਜ਼ ਨੇ ਕੈਪਚਰ ਕੀਤਾ ਵੀ ਜਿਹੜੀ ਮਾਹਲ ਆ ਉਹਨਾਂ ਦੀ ਜਿਹੜੀ BMW ਜਿਹਦੇ ਵਿੱਚ ਉਹ ਜਾ ਰਹੀ ਸੀ ਉਹ ਲਾਂਚ ਹੋ ਗਈ। ਉਹ ਤੇਜ਼ ਸੀਗੀ, ਹਵਾ ਦੇ ਵਿੱਚ ਜਿਹੜੀ ਉਹ ਲਾਂਚ ਹੋ ਗਈ। ਸਿਟੀ ਦੇ ਜਿਹੜਾ ਵਰਕ ਯਾਰਡ ਆ ਉਸ ਦੇ ਵਿੱਚ ਜਾ ਕੇ ਜਿਹੜੀ ਉਹ ਲੈਂਡ ਕੀਤੀ, ਜਿਸ ਤੋਂ ਬਾਅਦ ਦੇ ਵਿੱਚ ਗੱਡੀ ਨੂੰ ਜਿਹੜੀ ਉਹ ਅੱਗ ਲੱਗ ਗਈ ਹੈਗੀ ਆ। ਕੁਛ ਕਹਿੰਦੇ ਵੀ ਉੱਥੇ ਕੁਝ ਸਮਾਂ ਪਹਿਲਾਂ ਇੱਕ ਹੋਰ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ 22 ਸਾਲਾਂ ਦੀ ਅਮਾਇਆ ਚਨੌਟ ਉਸ ਦੀ ਜਿਹੜੀ ਆ ਐਕਸੀਡੈਂਟ ਹੋਇਆ ਸੀ। ਉਸਨੂੰ DUI ਵਾਲੀ ਇੱਕ ਗੱਡੀ ਨੇ ਜਿਹੜਾ ਹਿੱਟ ਕਰਕੇ ਮਾਰ ਦਿੱਤਾ ਸੀ। ਉਦੋਂ ਇਹ ਇੰਟਰਸੈਕਸ਼ਨ ਦੇ ਉੱਤੇ 2023 ਦੇ ਵਿੱਚ ਇਹ ਮੰਦਭਾਗੀ ਜਿਹੜਾ ਹਾਦਸਾ ਜਿਹੜਾ ਉਹ ਵਾਪਰਿਆ ਸੀਗਾ। ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੀ ਸਿਚੁਏਸ਼ਨ ਦੇ ਵਿੱਚ ਇੱਕ ਬਹੁਤ ਹੀ ਜਿਹੜੀ ਪੰਜਾਬੀ ਮੁਟਿਆਰ ਦੀ ਜਿਹੜੀ ਉਹ ਮੌਤ ਹੋਈ ਆ। 21 ਸਾਲਾ ਖੁਸ਼ਮੀਤ ਕੌਰ ਮਾਹਲ। ਗੱਡੀ ਨੂੰ ਜਿਹੜੀ ਐਕਸੀਡੈਂਟ ਤੋਂ ਬਾਅਦ ਚ ਅੱਗ ਜਿਹੜੀ ਉਹ ਲੱਗੀ, ਬਾਹਰ ਨਿਕਲਣ ਦਾ ਮੌਕਾ ਨਾ ਮਿਲਿਆ ਤੇ ਜਿਹੜੀ ਉਹ ਕਾਰ ਦੇ ਵਿੱਚ ਸੜਨ ਕਾਰਨ ਉਸਦੀ ਮੌਤ ਹੋ ਗਈ ਆ। ਤੜਕਸਾਰ 2 ਵਜੇ ਵੁੱਡਵਰਡ ਪਾਰਕ ਜਿਹੜਾ ਫ੍ਰੈਜ਼ਨੋ ਦੇ ਹੈਗਾ ਆ, ਇਹਦੇ ਫਰਾਈਂਡ ਤੇ ਸ਼ੈਪਰਡ ਦੀ ਜਿਹੜੀ ਇੰਟਰਸੈਕਸ਼ਨ ਆ ਉੱਥੇ ਡੈਡਲੀ ਕ੍ਰੈਸ਼ ਜਿਹੜਾ ਆ ਉਹ ਵਾਪਰਿਆ ਹੈਗਾ ਆ। ਸੋ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ। ਸੋ ਇਹ 9 ਮਈ ਦੀ ਦੁਰਘਟਨਾ ਸੀ, ਪਰ ਜਿਹੜੇ ਫ੍ਰੈਜ਼ਨੋ ਕਾਉਂਟੀ ਦੇ ਕਾਰਨਰ ਆਫਿਸ ਆ ਉਹਨਾਂ ਦੁਆਰਾ ਇਹ ਜਿਹੜੀ ਸ਼ਨਾਖਤ ਆ ਇਹ ਕੱਲ ਜਿਹੜੀ ਕਨਫਰਮ ਕੀਤੀ ਗਈ ਹੈਗੀ।
ਬਹੁਤ ਮਾੜੀ ਘਟਨਾ ਹੈ। ਇੰਨੀ ਜੰਗ ਵੱਜੀ, ਕਿਸੇ ਵੀ ਪਰਿਵਾਰ ਦੇ ਨਾਲ ਏਦਾਂ ਦੀ ਘਟਨਾ ਨਾ ਵਾਪਰੇ। ਬਹੁਤ ਹੀ ਭਿਆਨਕ ਜਿਹੜਾ ਐਕਸੀਡੈਂਟ ਇਹ ਹੋਇਆ ਹੈਗਾ ਜੀ ਜੀ। ਤੇ ਆਪਾਂ ਹੁਣ ਟਰੱਕਿੰਗ ਬਾਰੇ ਗੱਲਬਾਤ ਸ਼ੁਰੂ ਜਿਹੜੀ ਉਹ ਕਰਦੇ ਹਾਂ। ਰਮਨ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਪਿਛਲੇ ਵੀਕ ਦੇ ਨਾਲੋਂ ਇਸ ਵੀਕ ਦੇ ਵਿੱਚ ਕਾਫੀ ਜਿਹੜਾ ਫਰਕ ਪੈ ਗਿਆ ਟ੍ਰੇਡ ਨੂੰ, ਜਿਹੜਾ ਖਾਸ ਕਰਕੇ ਲੈ ਕੇ ਜੇ ਆਪਾਂ ਗੱਲ ਕਰੀਏ, ਬਹੁਤ ਸਾਰੇ ਜਿਹੜੇ ਨਵੇਂ ਸੰਬੰਧ ਕਹਿ ਲਓ ਜਾਂ ਨਵੇਂ ਟ੍ਰੇਡ ਡੀਲਸ ਆ ਉਹ ਹੋ ਗਈਆਂ। ਉਸੇ ਦਰਮਿਆਨ ਚਾਈਨਾ ਦੇ ਨਾਲ, ਯੂਕੇ ਦੇ ਨਾਲ ਵੀ ਹੋਇਆ। ਕੀ ਹੁਣ ਆਪਾਂ ਪੋਰਟਸ ਦੇ ਉੱਤੇ ਕਾਰੋਬਾਰ ਜਾਂ ਉਦਾਂ ਓਵਰਆਲ ਕਾਰੋਬਾਰ ਨੂੰ ਵੱਧਦਾ ਦੇਖਾਂਗੇ? ਬਿਲਕੁਲ ਰਾਜਕਰਨ, ਜਿਹੜਾ ਹੈਪਿਕ ਲੋਇਡ ਹੈਗਾ ਉਹਦੇ CEO ਨੇ ਦੱਸਿਆ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ, ਲਾਸਟ ਫਿਊ ਡੇਜ਼ ਦੇ ਵਿੱਚ ਜਿਹੜੀ ਵੋਲਿਊਮ ਆ ਸ਼ਿਪਸ ਦੀ, ਜਿਹੜੀ ਆਰਡਰਸ ਆ ਚਾਈਨਾ ਦੇ ਟੈਰਿਫ ਫਲੋ ਹੋਣ ਤੋਂ ਬਾਅਦ ਉਹ ਇੱਕਦਮ ਸਰਜ ਹੋਈ ਹੈਗੀ ਆ। ਸੋ ਜਿਹੜੇ ਆਉਣ ਵਾਲਾ ਸਮਾਂ ਹੈਗਾ, ਦੇਖੋ ਜਦੋਂ ਵਰਲਡ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨਾ, ਉਹਦੇ ਨਾਲ ਨਾਲ ਜਦੋਂ ਕੋਈ ਏਦਾਂ ਦੀ ਚੀਜ਼ ਹੋ ਕੇ ਹਟਦੀ ਹੈ ਤਾਂ ਫਿਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਤਲਬ ਕਿ ਵਧੀਆ ਪਾਸੇ ਵੱਲ ਨੂੰ, ਚੰਗੇ ਪਾਸੇ ਵੱਲ ਨੂੰ ਚੱਲਦੀਆਂ। ਜੇ ਹਮੇਸ਼ਾ ਹੀ ਆਪਾਂ ਕਹਿੰਦੇ ਆ ਰਹੇ ਹਾਂ ਕਿ ਜਿੰਨੇ ਵੀ ਆਪਣਾ ਜਦੋਂ ਡਿਸਟਰਪਸ਼ਨ ਹੁੰਦੀ ਆ ਉਦੋਂ ਹੀ ਆਪਰਚੁਨਿਟੀ ਪੈਦਾ ਹੁੰਦੀ ਆ, ਐਂਡ ਹੋਪਫੁਲੀ ਜਿਹੜਾ ਸਾਰਾ ਕੁਝ ਆ ਪੋਜ਼ਿਟਿਵ ਪਾਸੇ ਨੂੰ ਚੱਲ ਪਊਗਾ। ਇਹਦੇ ਨਾਲ ਨਾਲ ਹੀ ਰਾਜਕਰਨ, ਜਿਹੜਾ ਪਿਛਲੇ ਹਫਤੇ ਦੀ ਮੇਨ ਖਬਰ ਹੈਗੀ ਆ ਕਿ ਆਪਣੀਆਂ 8 ELDs ਜਿਹੜੀਆਂ ਆ ਉਹ FMCSA ਨੇ ਆਪਣੀ ਅਪਰੂਵਲ ਲਿਸਟ ਤੋਂ ਲਾਤੀਆਂ। ਸੋ ਉਹ ਜਿਹੜੀਆਂ FMCSA ਦੀ ਅਪਰੂਵਲ ਲਿਸਟ ਤੋਂ ਲੱਥੀਆਂ ਹੈਗੀਆਂ, ਉਹਨਾਂ ਦੇ ਨਾਲ ਨਾਲ ਇੱਕ ਹਫਤਾ ਚੱਲ ਰਿਹਾ ਸੀ ਜਿਹਦੇ ਵਿੱਚ ਕਿ 72 ਘੰਟੇ ਲੱਗੀ ਸੀਗੀ, ਜਿਹੜੀ DOT ਇੰਸਪੈਕਸ਼ਨ ਵਾਲਾ ਡੀਲ ਲੱਗੀ ਸੀਗੀ। ਸੋ ਉਹਦੇ ਵਿੱਚ ਵੀ ਖਾਸ ਕਰਕੇ ਜਿਹੜਾ ਪ੍ਰਾਇੋਰਟੀ ਸੀਗੀ ਉਹ ਜਿਹੜੀ ਆ ELD ਦੇ ਉੱਤੇ ਤੇ ਟਾਇਰਾਂ ਦੇ ਉੱਤੇ ਸੀਗੀ। ਸੋ ਹੁਣ ਜਿਹੜਾ ਡਾਟਾ ਆ, ਆਉਣ ਵਾਲਾ ਡਾਟਾ ਆ, ਉਹ ਦੱਸੂਗਾ ਆਪਾਂ ਨੂੰ ਕਿ ਕੀ ਜਿਹੜੀ ਸਿਚੁਏਸ਼ਨ ਹੈਗੀ ਆ ਔਰ ਕਿੱਦਾਂ ਇਹ ਜਿਹੜਾ 72 ਘੰਟੇ ਲੱਗੀ ਆ ਇਹਦਾ ਡਾਟਾ ਕਿੱਦਾਂ ਦਾ ਆਇਆ ਹੈਗਾ। ਇਹਦੇ ਨਾਲ ਹੀ ਰਾਜਕਰਨ, ਜਿਹੜੀ ਆਪਾਂ ਬਹੁਤ ਚਿਰ ਤੋਂ ਇੱਕ ਗੱਲ ਆਪਣੀ ਚੱਲ ਰਹੀ ਸੀ ਪਰਸਨਲ ਕਨਵੇਂਸ ਦੀ, ਜਿੱਦਾਂ ਆਪਣੇ ਭਾਈ ਸਾਹਿਬ ਹੁਣੀ ਪਿਛਲੇ ਹਫਤੇ ਦੇ ਵਿੱਚ ਕਹਿ ਕੇ ਗਏ ਸੀ ਵੀ ਫਲੋਰੀਡਾ ਤੋਂ ਆਪਾਂ ਇੱਥੇ ਪਰਸਨਲ ਕਨਵੇਂਸ ਤੇ ਆ ਜਾਂਦੇ ਆ। ਸੋ ਅੱਜ ਦੀ ਖਬਰ ਆ, CVSA ਵੱਲੋਂ ਅਰਜ਼ ਕੀਤੀ ਗਈ FMCSA ਨੂੰ ਕਿ ਲਿਮਿਟ ਡਰਾਈਵਰ ਕਨਵੇਂਸ, ਜਿਹੜਾ ਟਰੱਕ ਡਰਾਈਵਰ ਕਨਵੇਂਸ ਟਾਈਮ ਹੈ, ਪਰਸਨਲ ਕਨਵੇਂਸ ਟਾਈਮ ਦਾ ਟਾਈਮ ਲਿਮਿਟ ਪਾ ਦਿਓ ਉੱਤੇ। ਕਿਉਂਕਿ ਅਸੀਂ ਜਦੋਂ ਇੰਨੀ ਕੁ ਬੇਸ਼ਰਮੀ ਲਾ ਦਿੰਦੇ ਆ ਨਾ, ਉਦੋਂ ਫਿਰ ਇਦਾਂ ਦੇ ਕਾਨੂੰਨ ਬਣਨੇ, ਇਦਾਂ ਦੀਆਂ ਜਿਹੜੀਆਂ ਫਿਰ ਆਪਾਂ ਕਹਿੰਦੇ ਕਿ ਸਾਡੇ ਤੇ ਧੱਕਾ ਕਰਦੇ। ਹੁਣ ਦੇਖੋ, FMCSA ਵੱਲੋਂ ਓਪਨ ਛੋਟ ਦਿੱਤੀ ਗਈ ਸੀਗੀ ਕਿ ਐਜ਼ ਲੌਂਗ ਐਜ਼ ਓਪਨ ਸੀ, ਕੋਈ ਟਾਈਮ ਲਿਮਿਟ ਨਹੀਂ ਸੀ, ਐਜ਼ ਲੌਂਗ ਐਜ਼ ਇਟ ਡਜ਼ ਨਾਟ ਬੈਨੀਫਿਟ ਕਮਰਸ਼ਲੀ ਟੂ ਯੂਰ ਕੰਪਨੀ, ਉਹ ਪਰਸਨਲ ਕਨਵੇਂਸ ਆ। ਲੋਕਾਂ ਨੇ ਫਲੋਰੀਡਾ ਤੋਂ ਜੂਆ ਖੇਡਣ ਲਈ ਕੈਲੀਫੋਰਨੀਆ ਆਉਣ ਲੱਗ ਗਏ ਪਰਸਨਲ ਕਨਵੇਂਸ ਤੇ। ਯਾਰ ਹੱਦ ਹੋ ਗਈ ਹੈ। ਹੁਣ ਦੇਖ ਲਓ, ਆਹ ਕਾਨੂੰਨ ਹੁਣ ਬਣਨ ਲੱਗਾ, ਕਾਨੂੰਨ ਨਹੀਂ ਬਣ ਲੱਗਾ, ਇਹ ਇਨਫੋਰਸਮੈਂਟ ਹੋਣ ਲੱਗੀ ਆ। ਹੁਣ ਪਰਸਨਲ ਕਨਵੇਂਸ ਦਾ ਟਾਈਮ ਵੈਰੀ ਸੂਨ ਕੱਟ ਹੋ ਕੇ ਇੱਕ ਲਿਮਿਟਡ ਟਾਈਮ ਆ ਜਾਣਾ। ਸੋ ਆਪਣੇ ਬੰਦਿਆਂ ਨੇ, ਆਪਾਂ ਹਮੇਸ਼ਾ ਇਹ ਕਹਿੰਦੇ ਆ ਰਹੇ ਸੀ ਕਿ ਜੇ ਤੁਹਾਨੂੰ ਕੋਈ ਛੂਟ ਮਿਲੀ ਆ ਉਹਦਾ ਨਜਾਇਜ਼ ਫਾਇਦਾ ਨਾ ਚੱਕੋ, ਲੇਕਿਨ ਮੇਰੇ ਖਿਆਲ ਦੇ ਵਿੱਚ ਸ਼ਾਇਦ ਆਪਣੇ ਬੰਦਿਆਂ ਨੇ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੱਕਿਆ, ਜਿਹਦਾ ਕਿ ਹੁਣ ਖਾਮਿਆਜ਼ਾ ਆਉਂਦੇ ਸਮੇਂ 'ਚ ਸਾਰਿਆਂ ਨੂੰ ਭੁਗਤਣਾ ਪੈਣਾ। ਜੀ, ਇਸੇ ਖਬਰ ਦੇ ਵਿੱਚ ਉਹ ਦੱਸਦੇ, ਕਹਿੰਦੇ ਵੀ 38% ਡਰਾਈਵਰ ਮਿਸਯੂਜ਼ ਕਰਦੇ ਨੇ ਇਸ ਰੂਲ ਨੂੰ। ਇਹ ਜਿਹੜੇ ਟਰਾਂਸਪੋਰਟ ਟੌਪਿਕਸ ਨੇ ਜਿਹੜੀ ਖਬਰ ਲਗਾਈ ਹੈਗੀ ਆ, ਇੰਸਪੈਕਟਰਸ ਜਿਹੜੀ ਉਹ ਦੱਸਦੇ ਨੇ, ਕਹਿੰਦੇ ਵੀ ਇਹਦੇ ਨਾਲ ਕ੍ਰੈਸ਼ ਤੇ ਜਿਹੜਾ ਰਿਸਕ ਆ ਹੋਰ ਵੱਧ ਜਾਂਦਾ ਆ। ਆਲਰੇਡੀ ਰਮਨ ਜੀ, ਹਰਜੋਤ ਜੀ, ਬੰਦਾ ਜਦੋਂ ਥੱਕਿਆ ਹੋਵੇ ਤਾਂ ਫਿਰ ਜਦੋਂ ਉਸਨੂੰ ਇਹ ਮੌਕਾ ਮਿਲ ਜਾਵੇ ਵੀ ਚੱਲ ਕੋਈ ਨਹੀਂ, ਚੱਕ ਦਿਓ ਕੰਮ, ਹੋਰ ਚਲਾਉਣ ਤੋਂ ਕੋਈ ਰੋਕ ਨਹੀਂ, ਆਪਾਂ PC 'ਚ ਪਾ ਕੇ ਤੇ ਬੰਦਾ ਕਹਿੰਦਾ ਸੀ ਜਿੱਦਾਂ ਉਦੋਂ ਲਾਸਟ ਟਾਈਮ ਵੀ ਫਲੋਰੀਡਾ ਤੋਂ ਕੈਲੀਫੋਰਨੀਆ ਰੋਟੀ ਖਾਣ ਤੁਸੀਂ ਆ ਸਕਦੇ ਆ, ਗੱਲ ਹੀ ਕੋਈ ਨਹੀਂ ਆ। ਤਾਂ ਫਿਰ ਉਹਦੇ ਨਾਲ ਆਪੇ ਸਮਝ ਲਓ ਵੀ ਸਿਚੁਏਸ਼ਨ ਫਿਰ ਕਿੱਦਾਂ ਦੀ ਜਿਹੜੀ ਉਹ ਪੈਦਾ ਹੋ ਸਕਦੀ ਆ। ਜਿੰਨਾ ਚਿਰ ਸੀਗਾ, ਜਿੰਨਾ ਚਿਰ ਉਹਨਾਂ ਨੇ ਕਿਸੇ ਨੇ ਇਹ ਨਹੀਂ ਨਾ ਸੋਚਿਆ ਹੋਣਾ ਵੀ ਵਾਕਿਆ ਲੋਕ ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਗੇ, ਵੀ ਐਥੀਕਲੀ ਲੋਕ ਜਿਹੜੇ ਚੱਲਣਗੇ। ਪਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਾਅਦ 'ਚ ਪਤਾ ਲੱਗਦਾ ਆ ਵੀ ਹਾਂ, ਸੋਚਦੇ ਤੁਸੀਂ ਚੰਗੇ ਭਲੇ ਦੇ ਲਈ ਆ, ਪਰ ਬੰਦੇ ਜਿਹੜੇ ਕਈ ਵਾਰੀ ਫਿਰ ਮਿਸਯੂਜ਼ ਜਦੋਂ ਕਰਦੇ ਆ, ਉਹਦੇ ਕਰਕੇ ਜਿਹੜੇ ਠੀਕ ਵੀ ਚਲਾ ਰਹੇ ਹੁੰਦੇ ਉਹਨਾਂ ਨੂੰ ਵੀ ਫਿਰ ਬਹੁਤ ਜ਼ਿਆਦਾ ਨੁਕਸਾਨ ਤੇ ਉਹ ਸਾਰੀਆਂ ਰੈਗੂਲੇਸ਼ਨ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪੈ ਜਾਂਦਾ ਆ। ਸੋ ਦੇਖੋ, ਆਪਾਂ ਹਮੇਸ਼ਾ
ਰਾਜਾ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਲਿਬਰਟੀ ਸਾਨੂੰ ਥੋੜੀ ਜਿਹੀ ਖੁੱਲ੍ਹ ਦਿੱਤੀ ਜਾਵੇ, ਸਾਨੂੰ ਥੋੜੀ ਜਿਹੀ ਚੀਜ਼, ਪਰ ਮੇਰੇ ਖਿਆਲ ਦੇ ਵਿੱਚ ਜਦੋਂ ਖੁੱਲ੍ਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਨਜਾਇਜ਼ ਫਾਇਦਾ ਜਿਹੜਾ ਆ ਉਹ ਮਤਲਬ ਦੁਨੀਆ ਮਤਲਬ ਹੱਦ ਤੋਂ ਜ਼ਿਆਦਾ। ਇਹਦਾ ਇੱਕ ਜਿਹੜੀ ਆਹ ਖਬਰ ਆਈ ਆ ਇਹਦਾ ਇੱਕ ਪ੍ਰਾਈਮ ਐਗਜ਼ਾਮਪਲ ਆਪਾਂ ਪਿਛਲੇ ਹਫਤੇ ਲਾਈਵ ਸੁਣਿਆ ਬੰਦੇ ਕੋਲੋਂ, ਠੀਕ ਹੈ ਨਾ। 285 ਮੀਲ ਮੈਂ ਰੋਟੀ ਖਾਣ ਚੱਲਿਆ, ਫਲੋਰੀਡਾ ਤੋਂ ਕੈਲੀਫੋਰਨੀਆ ਮੈਂ ਜੂਆ ਖੇਡਣ ਚੱਲਿਆ। ਸੋ ਮਤਲਬ ਲਿਟਰਲੀ ਯਾਰ ਹੈਰਾਨੀ ਵਾਲੀ ਗੱਲ ਹੈ ਕਿ ਲੋਕੀ ਕਿੱਦਾਂ ਇਹੋ ਜਿਹੀਆਂ ਚੀਜ਼ਾਂ ਸੋਚ ਲੈਂਦੇ, ਉਹ ਕਿੱਦਾਂ ਕਰ ਲੈਂਦੇ ਇਹੋ ਜਿਹੀਆਂ ਚੀਜ਼ਾਂ। ਜੀ, ਸੋ ਸਰੋਤਿਓ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ, ਕੋਈ ਟੈਕਨੀਕਲ ਕੁਐਸਚਨ ਹੈਗਾ? ਰਮਨ ਜੀ ਟੈਕਨੀਕਲ ਪਰਸਨ ਆ, ਬਹੁਤ ਲੰਬੇ ਸਮੇਂ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਤੇ ਆਪਣਾ ਰਾਜਕਿਰਨ ਅੱਜ ਜਿਹੜਾ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਜਿਹੜਾ ਆਪਾਂ ਬੜੇ ਚਿਰਾਂ ਤੋਂ ਗੱਲ ਕਰਦੇ ਆ ਰਹੇ ਹਾਂ, ਹਰ ਸ਼ੋਅ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਿਹੜਾ ਕਿ ਖਾਸ ਕਰਕੇ ਆਪਣੀ ਕਮਿਊਨਿਟੀ ਵੱਲੋਂ ਲੋਡ ਚੋਰੀ ਹੋ ਰਹੇ ਆ, ਆਪਣੀ ਕਮਿਊਨਿਟੀ ਵੱਲੋਂ ਇਹ ਚੀਜ਼ਾਂ ਹੋ ਰਹੀਆਂ, ਇੰਨੇ ਵਾਈਡਲੀ ਬੇਸਿਸ ਤੇ ਹੋ ਰਹੀਆਂ, ਇੰਨੀ ਸ਼ਰੇਆਮ ਹੋ ਰਹੀਆਂ ਕਿ ਅੱਜ ਮੈਨੂੰ ਸਵੇਰੇ ਪ੍ਰੋਗਰਾਮ ਤੋਂ ਪਹਿਲਾਂ ਹੀ ਪ੍ਰੋਮਿਨੈਂਟ ਟਰੱਕਿੰਗ ਕੰਪਨੀ ਦੀ ਕਾਲ ਆਈ ਹੈ ਕਿ 3 ਲੋਡ ਚੋਰੀ ਹੋਏ ਆ ਲਾਸਟ ਵੀਕਐਂਡ ਦੇ ਵਿੱਚ। ਲਾਈਵ ਬੰਦੇ ਫੜੇ ਵੀ ਗਏ ਆ ਵੇਗਸ ਦੇ ਵਿੱਚ, ਲਾਈਵ ਕਈ ਕੁਝ ਹੋਇਆ ਹੈਗਾ। ਮਤਲਬ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਇਹੋ ਹੀ ਸੋਚ ਰਿਹਾ ਸੀਗਾ ਕਿ ਯਾਰ ਮਤਲਬ ਕਿੱਥੇ ਜਾ ਕੇ ਖਤਮ ਹੋਊਗੀ ਚੀਜ਼, ਮਤਲਬ ਕਿਸ ਤਰ੍ਹਾਂ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਆ, ਜਿਹਦੇ ਵਿੱਚ ਲਾਅ ਇਨਫੋਰਸਮੈਂਟ ਦੀ ਵੀ ਨਲਾਇਕੀ ਹੈਗੀ ਆ। ਲਾਅ ਇਨਫੋਰਸਮੈਂਟ ਜਿਹੜੀ ਉਹ ਰਿਐਕਟ ਨਹੀਂ ਕਰਦੀ ਸਮੇਂ ਤੇ, ਉਹਨਾਂ ਨੂੰ ਲੋਕਲ ਲਾਅ ਇਨਫੋਰਸਮੈਂਟ ਨੂੰ ਨਾਲ ਲੈ ਕੇ ਵਿੱਚ ਪਾ ਕੇ ਬਹੁਤ ਅਪਰੋਚ ਕਰਕੇ ਬੰਦੇ ਫੜਨੇ ਪਏ, ਪਰ ਸਟਿਲ ਜਿਹੜੀ ਲਾਅ ਇਨਫੋਰਸਮੈਂਟ ਆ ਉਹਦੇ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਨਲਾਇਕੀ ਦਿਖਾਈ ਗਈ। ਤੇ ਇਹਦੇ ਨਾਲ ਨਾਲ ਜਿਹੜਾ ਆ ਕੰਮ ਇਹ ਆ ਕਿ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਇਸ ਵੇਲੇ। ਅਸੀਂ ਜਿਹੜੀ ਟਰੱਕਿੰਗ ਕੰਪਨੀ 'ਚ ਜਾਂਦੇ ਆ, ਮੈਨੂੰ ਘੱਟੋ ਘੱਟ ਵੀਕ ਦੀਆਂ 10 ਕਾਲ ਇਸ ਕੰਮ ਦੀਆਂ ਆਉਂਦੀਆਂ ਕਿ ਸਾਡੇ ਨਾਂ ਤੇ ਚੋਰੀ ਹੋ ਰਹੀ ਆ, ਔਰ ਸਾਡਾ ਜਿਹੜਾ MC ਨੰਬਰ ਆ ਉਹ ਚੋਰੀ ਹੋ ਗਿਆ, ਔਰ ਬੰਦੇ ਚੋਰੀ ਕਰ ਰਹੇ, ਸਾਡੇ ਲੋਡ ਰੋਜ਼ ਬੁੱਕ ਹੋ ਰਹੇ ਸਾਡੇ ਨਾਂ ਤੇ ਹੁਣ ਲੋਡ ਨਹੀਂ ਦਿੰਦਾ ਬਰੋਕਰ ਕੋਈ। ਆਹ ਚੀਜ਼ਾਂ ਇੰਨੀਆਂ ਕਿ ਜ਼ਿਆਦੀਆਂ ਕਾਮਨ ਹੋ ਚੁੱਕੀਆਂ, ਨਾਰਮਲ ਹੋ ਚੁੱਕੀਆਂ। ਮੈਂ ਅੱਜ ਫੇਰ ਕਹਿ ਰਿਹਾ, ਇਹ ਚੀਜ਼ਾਂ ਦੇ ਨਾਲ ਸਾਡੇ ਉੱਤੇ ਹੋਰ ਸਖਤਾਈਆਂ ਹੋਣੀਆਂ, ਹੁਣ ਸਾਡੇ ਉੱਤੇ ਹੋਰ ਚੀਜ਼ਾਂ ਹੋਣੀਆਂ ਜਿਹੜੀਆਂ ਕਿ ਮੁੜ ਕੇ ਬਾਅਦ ਦੇ ਵਿੱਚ ਸਾਡੀਆਂ ਚੀਕਾਂ ਨਿਕਲਦੀਆਂ ਕਿ ਅਸੀਂ ਚੀਕਾਂ ਮਾਰਦੇ ਸਾਡੇ ਨਾਲ ਆਹ ਧੱਕਾ ਹੋ ਰਿਹਾ। ਤਾਂ ਧੱਕਾ ਨਹੀਂ, ਅਸੀਂ ਧੱਕਾ ਕਰਨ ਨੂੰ ਮਜਬੂਰ ਕਰਦੇ ਹਾਂ ਅਗਲੇ ਨੂੰ। ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਲੋਕਾਂ ਨੂੰ, ਜੇ ਮੈਂ ਹਮੇਸ਼ਾ ਤੋਂ ਕਹਿਣਾ, ਜੇ ਤੁਹਾਨੂੰ ਕੋਈ ਲੱਗਦਾ ਨਾ ਤੁਹਾਡੇ ਆਲੇ ਦੁਆਲੇ ਕੋਈ ਗਲਤ ਕੰਮ ਕਰ ਰਿਹਾ, ਰਿਪੋਰਟ ਕਰੋ ਯਾਰ ਉਹਦੀ। ਮਤਲਬ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਮੂਕ ਦਰਸ਼ਕ ਬਣ ਕੇ ਇੱਕ ਕੰਢੇ ਤੇ ਬਹਿ ਕੇ ਤਮਾਸ਼ਾ ਦੇਖੋ ਵੀ ਕੋਈ ਗੱਲ ਨਹੀਂ, ਮੇਰਾ ਕਿਹੜਾ ਲੋਡ ਚੋਰੀ ਹੋਇਆ, ਉਹਦਾ ਹੀ ਹੋਇਆ, ਆਪੇ ਕੁਛ ਕਰੂਗਾ। ਅੱਛਾ, ਤੁਸੀਂ ਰਮਨ ਜੀ ਯਾਦ ਆ ਜਦੋਂ ਹੁਣ ਰੀਸੈਂਟਲੀ ਤੁਸੀਂ ਇੱਕ ਟਰੱਕ ਸ਼ੋਅ ਦੇ ਉੱਤੇ ਜਿੱਥੇ ਗਏ ਸੀਗੇ, ਉੱਥੋਂ ਤੁਸੀਂ ਜਿਹੜਾ ਉਹ ਦੱਸਿਆ ਸੀਗਾ ਵੀ FMCSA ਵਾਲੇ ਇਹ MC ਨੂੰ ਰਜਿਸਟਰ ਕਰਨ ਦੇ ਲਈ ਸੈਲਫੀ ਉਹ ਕੰਮ ਕਿੰਨੇ ਕੁ ਪੱਧਰ ਦੇ ਉੱਤੇ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ, ਕਿਹਨੂੰ ਕਰਨਾ ਪੈਣਾ ਆ ਜੇ, ਜਾਂ ਕਦੋਂ ਤੱਕ ਫੁੱਲ ਫਲੈਜ ਮਾਰਕੀਟ ਚ ਆਊਗਾ? ਰਾਜਕਿਰਨ ਉਹ ਆਲਰੇਡੀ ਸਟਾਰਟ ਹੋ ਚੁੱਕਾ ਹੈ, ਮੇਰੇ ਖਿਆਲ ਬੀਟਾ ਲੈਵਲ ਤੇ ਸਟਾਰਟ ਹੋਇਆ। ਕਈ ਜਿਹੜੇ ਪਰਮਿਟਸ ਵਾਲੇ ਉਹਨਾਂ ਨਾਲ ਗੱਲ ਹੋਈ ਆ, ਉਹ ਦੱਸਦੇ ਆ ਕਿ ਹੁਣ ਜਿਹੜੀ ਕੰਪਨੀ ਖੋਲਦੀ ਆ ਉਹ ਸੈਲਫੀ ਲੈ ਕੇ ਐਡਰੈਸ ਦੀ ਵੈਰੀਫਿਕੇਸ਼ਨ, ਬਹੁਤ ਵੈਰੀਫਿਕੇਸ਼ਨ ਹੁੰਦੀ ਆ, ਫਿਰ ਹੁੰਦੀ ਆ। ਤੇ ਅਸਲ ਜਿਹੜੀ ਕਹਾਣੀ ਆ ਉਹ ਹੁਣ ਜੂਨ ਦੇ ਵਿੱਚ ਸ਼ੁਰੂ ਹੋਣੀ ਆ, ਜੂਨ ਦੇ ਵਿੱਚ ਫੁੱਲੀ ਇੰਪਲੀਮੈਂਟ ਹੋਣਾ ਆ। ਤੇ ਮੇਰੇ ਖਿਆਲ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਐਗਜ਼ਿਸਟਿੰਗ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਹੌਲੀ ਹੌਲੀ ਇਹ ਜਿਹੜਾ ਸ਼ਿਕੰਜਾ ਕੱਸਿਆ ਜਾਣਾ ਕਿ ਉਹਨਾਂ ਨੂੰ ਰੀਸਰਟੀਫਿਕੇਸ਼ਨ ਜਾਂ ਆਇਡੈਂਟੀਫਿਕੇਸ਼ਨ ਉਹਨਾਂ ਨੂੰ ਕਰਨੀ ਪੈਣੀ ਹੈ। ਬਿਕਾਜ਼ ਬਹੁਤ ਕੈਮਲੀਅਨ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਗੋਸਟ ਕੰਪਨੀਆਂ ਹੈਗੀਆਂ ਜਿਹੜੀਆਂ ਵਿੱਚ ਚੱਲੀਆਂ ਹੋਈਆਂ ਆ ਔਰ ਚੱਲ ਰਹੀਆਂ ਆ, ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਜਲਦੀ ਕੱਸਿਆ ਜਾਣਾ। ਇਹ ਸਿਸਟਮ ਜਿਹੜਾ ਮੇਰੇ ਖਿਆਲ ਮੈਂ ਜਿੰਨੇ ਕੁ ਪਰਮਿਟ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਆਲਰੇਡੀ ਇਹ ਸਿਸਟਮ ਜਿਹੜਾ ਚੱਲ ਰਿਹਾ ਹੈਗਾ। ਦੂਸਰੀ ਚੀਜ਼ ਆ, ਜਿਹੜੇ ਵਰਕ ਪਰਮਿਟ ਵਾਲੇ ਹੈਗੇ ਆ ਉਹਨਾਂ ਦੇ ਲਈ ਸ਼ਾਇਦ ਰਿਸਟ੍ਰਿਕਸ਼ਨ ਹੋ ਚੁੱਕੀ ਹੈ ਕਿ ਕੰਪਨੀ ਨਹੀਂ ਖੋਲ ਸਕਦੀ। ਉਹ ਜਿਹੜੀ ਚੀਜ਼ ਆ ਉਹ ਵੀ ਮੇਰੇ ਖਿਆਲ ਉੱਤੇ ਵੀ ਕੈਲੀਫੋਰਨੀਆ ਚ ਜਾਂ ਆਲ ਓਵਰ? ਆਲ ਓਵਰ ਜੀ, ਇਹ ਫੈਡਰਲ ਲਾਅ ਆ। ਇਹ ਫੈਡਰਲ ਲਾਅ ਆ, ਠੀਕ ਹੈ ਜੀ। ਓਕੇ, ਸੋ ਇਹਦੇ ਨਾਲ ਤਾਂ ਫਿਰ ਕਾਫੀ ਅਸਰ ਜਿਹੜਾ ਉਹ ਪਊਗਾ। ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਵਰਕ ਪਰਮਿਟ ਵਾਲੇ ਹੁੰਦੇ ਆ ਉਹ ਕੰਪਨੀਜ਼ ਵੀ ਖੋਲਦੇ ਆ, ਉਹ ਚਲਾਉਂਦੇ ਵੀ ਆ, ਤੇ ਉਹਦੇ ਨਾਲ ਅਸਰ ਜਿਹੜਾ ਪਊਗਾ। ਯਾਦ ਆ ਕੁਝ ਸਾਲ ਪਹਿਲਾਂ ਹਰਜੋਤ ਸਿੰਘ ਜੀ ਇੱਕ ਵਾਰੀ DMV ਕੈਲੀਫੋਰਨੀਆ ਦੀ ਨੇ ਕੋਸ਼ਿਸ਼ ਕੀਤੀ ਸੀ ਇਹ ਕਰਨ ਦੀ ਵੀ ਜਿਹੜੇ ਲਾਇਸੈਂਸ ਆ ਉਹ ਇਕੱਲੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦੇਣੇ ਆ, ਦੂਜਿਆਂ ਨੂੰ ਨਹੀਂ ਦੇਣੇ। ਫਿਰ ਵਾਹਵਾ ਰੌਲਾ ਰੋਪਾ ਪਿਆ ਸੀਗਾ, ਉਹ ਫੈਸਲਾ ਲੈ ਕੇ ਬਾਅਦ ਚ ਵਾਪਸ ਜਿਹੜਾ ਉਹ ਕਰ ਲਿਆ ਸੀ। ਮੈਨੂੰ ਲੱਗਦਾ ਕੁਝ ਸਟੇਟਸ ਦੇ ਵਿੱਚ ਅਜੇ ਵੀ ਇਦਾਂ ਹੈਗਾ ਆ ਵੀ ਜਿੱਥੇ
ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦਿੰਦੇ ਆ, ਵਰਕ ਪਰਮਿਟ ਵਾਲਿਆਂ ਨੂੰ ਜਿਹੜਾ ਉਹ ਨਹੀਂ ਦਿੰਦੇ ਹੈਗੇ ਉਸ ਤਰੀਕੇ ਦੇ ਨਾਲ। ਪਰ ਕੈਲੀਫੋਰਨੀਆ 'ਚ ਇੱਕ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਉਹਨਾਂ ਨੇ ਵਾਪਸ ਜਿਹੜਾ ਉਹ ਲੈ ਲਿਆ ਸੀਗਾ। ਪਰ ਇਹ ਆਈ ਥਿੰਕ ਚੋਰੀ ਚਕਾਰੀ ਤਾਂ ਫਿਰ MC ਨੰਬਰ ਵਾਲਾ ਬਹੁਤ ਜ਼ਿਆਦਾ ਜਿਹੜਾ ਉਹ ਰੌਲਾ ਪਿਆ। ਅੱਛਾ, ਇੰਡੀਆ ਤੋਂ ਕਾਲਾਂ ਨੂੰ ਲੈ ਕੇ ਕਿੱਦਾਂ ਆ ਡਾਟਾ? ਉੱਥੇ ਸਭ ਨੂੰ ਹੀ ਪਤਾ ਵੀ ਗਿਆ ਬਹੁਤ ਆ, ਚੋਰੀ ਵੀ ਬਹੁਤ ਹੋਇਆ। ਹੁਣ ਕਾਲਾਂ ਵੀ ਜਿਹੜੀਆਂ ਕਈ ਤਰੀਕੇ ਦੀਆਂ ਸਕੈਮ ਦੀਆਂ ਵੀ ਆਉਂਦੀਆਂ, ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ। ਰਾਜਕਿਰਨ, ਤੁਸੀਂ ਯਕੀਨ ਨਹੀਂ ਕਰੋਗੇ, ਮੇਰੇ ਕੋਲ ਅਸੀਂ ਕਿਉਂਕਿ ਜਿਹੜਾ ਡਿਸਪੈਚ ਕਲਾਸਿਸ ਹੈਗੀਆਂ ਸਾਡੇ ਇੱਥੇ ਸਕੂਲ ਹੈਗੇ ਆ ਜਿਨ੍ਹਾਂ ਨੂੰ ਅਸੀਂ ਕੋਆਰਡੀਨੇਟ ਕਰਦੇ ਹਾਂ, ਡਿਸਪੈਚ ਕਲਾਸਿਸ ਦਿੰਦੇ ਹਾਂ। ਸੋ ਉਹਦੀ ਮੈਂ ਵੀਡੀਓ ਬਣਾਈ ਸੀਗੀ, ਮੈਨੂੰ ਇੱਕ ਕਾਲ ਆਈ ਬੰਦੇ ਦੀ ਕਿ ਡਿਸਪੈਚ ਕਲਾਸਿਸ ਤੁਸੀਂ ਕਿੱਥੋਂ ਦਿੰਦੇ ਆ? ਕਿਉਂਕਿ ਇੱਥੋਂ ਲੋਕਲ ਕੈਲੀਫੋਰਨੀਆ ਦੇ ਵਿੱਚ ਹੈਗਾ ਆ ਹੈ ਨਾ। ਤੇ ਉਹ ਕਹਿੰਦੇ ਜੀ ਅਸੀਂ ਸੰਗਰੂਰ ਤੋਂ ਕਲਾਸ ਲਈ ਆ, ਤੇ ਕਲਾਸ ਲੈ ਕੇ ਤੇ ਫਿਰ ਚੰਡੀਗੜ੍ਹ ਅਸੀਂ ਬੰਦੇ ਸਾਡੇ ਕੰਮ ਕਰਦੇ ਆ। ਸੋ ਤੁਸੀਂ ਮਤਲਬ ਇਹ ਦੇਖੋ ਵੀ ਕਲਾਸਿਸ ਉੱਥੇ ਚੱਲ ਰਹੀਆਂ, ਉੱਥੇ ਕੰਮ ਵਾਸਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈਗਾ। ਸਾਡੇ ਬੰਦੇ ਇੱਥੇ ਕਲਾਸ ਲੈਣ ਨੂੰ ਰੈਡੀ ਨਹੀਂ ਹੈਗੇ, ਇੱਥੇ ਕੰਮ ਕਰਨ ਨੂੰ ਰੈਡੀ ਨਹੀਂ ਹੈਗੇ। ਜਿਹੜਾ ਰਾਜਕਿਰਨ ਇਲੀਗਲ ਫੋਰਨ ਡਰਾਈਵਰ ਲਾਇਸੈਂਸ ਹੈਗਾ, ਇਹਦੇ ਉੱਤੇ ਕਾਫੀ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਟੈਕਸਸ ਦੇ ਵਿੱਚ ਐਡਾ ਕੁ ਵੱਡਾ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ, ਔਰ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਆ ਉਹ ਫੋਰਨਰ ਡਰਾਈਵਰ ਨੂੰ ਹਾਇਰ ਕਰਦੀਆਂ ਹੈਗੀਆਂ। ਜਿਵੇਂ ਕਿ ਮੈਕਸੀਕਨ ਡਰਾਈਵਰਸ ਹੈਗੇ ਆ, ਦੇ ਹਾਇਰ them for $1,500 a month, ਤੇ ਉਹ ਬੰਦੇ ਮੈਕਸੀਕੋ ਤੋਂ ਲੋਡ ਲੈ ਕੇ ਆਉਂਦੇ ਆ ਮਤਲਬ ਕਿ US, ਤੇ US ਤੋਂ ਕੋਈ ਵੀ ਲੋਡ ਚੱਕ ਕੇ ਵਾਪਸ ਮੈਕਸੀਕੋ ਚਲੇ ਜਾਂਦੇ ਆ। ਸੋ ਪਰ ਉਹਨਾਂ ਨੂੰ ਮੈਕਸੀਕਨ ਡਰਾਈਵਰਸ ਨੂੰ ਹਾਇਰ ਕੀਤਾ ਗਿਆ ਜਿਹੜੇ ਕਿ $1,500 ਮਹੀਨੇ ਦੇ ਕੰਮ ਕਰਦੇ ਆ। ਸੋ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਉੱਤੇ ਫਲੋਰੀਡਾ ਦੇ ਵਿੱਚ ਤੇ ਜਿਹੜਾ ਟੈਕਸਸ ਦੇ ਵਿੱਚ ਬਹੁਤ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ, ਜਿਹਦੇ ਉੱਤੇ ਕਿ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੇ ਡਰਾਈਵਰਸ, ਔਰ ਖਾਸ ਕਰਕੇ ਉਹਨਾਂ ਡਰਾਈਵਰਸ ਦੇ ਉੱਤੇ ਕਿ ਜਿਹੜੇ ਡਰਾਈਵਰ ਕੈਨੇਡਾ ਜਾਂ ਮੈਕਸੀਕੋ ਤੋਂ ਇੱਥੇ ਆਉਂਦੇ ਆ US ਦੇ ਵਿੱਚ, ਤੇ ਉਹ ਵਿਦਨ US ਇੰਟਰਸਟੇਟ ਜਿਹੜਾ ਕੰਮ ਕਰਦੇ ਹੈਗੇ ਆ, ਇੱਥੇ ਇੰਟਰਸਟੇਟ ਜਿਹੜਾ ਵਿੱਚ ਕੰਮ ਕਰਦੇ ਆ, ਜਿਹੜੇ ਕਿ US to US ਸਟਾਪ ਲੈਂਦੇ ਹੈਗੇ ਆ ਜਾਂ ਲਾਉਂਦੇ ਹੈਗੇ, ਕੰਮ ਕਰਦੇ ਆ, ਉਹਨਾਂ ਦੇ ਉੱਤੇ ਜਿਹੜਾ ਸ਼ਿਕੰਜਾ ਕਾਫੀ ਕੱਸਿਆ ਜਾਣ ਵਾਲਾ ਆ ਹੌਲੀ ਹੌਲੀ। ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਸ ਵੇਲੇ, ਔਰ ਕਾਫੀ ਚੀਜ਼ਾਂ ਤੇ ਜਿਹੜਾ ਆ ਅਸਰ ਦੇਖ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋਊਗਾ। ਪਰ ਆ ਜਿਹੜਾ ਰਾਜਕਿਰਨ ਮੈਂ ਜਿਹੜੀ ਥੈਫਟ ਦੀ ਗੱਲ ਕਰਦਾ ਹੈਗਾ, ਹਾਂਜੀ, ਇਹ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੁਕਣਾ ਹੈਗਾ। ਇਹ ਰੁਕਣਾ ਹੈਗਾ ਜਦੋਂ ਰਿਪੋਰਟਿੰਗ ਹੋਈ, ਜਦੋਂ ਮੈਸਿਵ ਰਿਪੋਰਟਿੰਗ ਹੋਈ। ਮੈਸਿਵ ਹੋ ਸਕਦਾ ਸਾਨੂੰ ਮੇਬੀ ਸਾਨੂੰ ਕੋਈ ਨਾ ਕੋਈ ਜਿਹੜੀ ਆ ਸਿਗਨੇਚਰ ਕੈਂਪੇਨ ਸ਼ੁਰੂ ਕਰਨੀ ਪਵੇ, ਕੁਛ ਨਾ ਕੁਛ ਸ਼ੁਰੂ ਕਰਨਾ ਪਵੇ, ਜਿਹਨਾਂ ਕਿ ਜਿਹੜੀ ਲਾਅ ਇਨਫੋਰਸਮੈਂਟ ਆ ਉਹਦੇ ਵਿੱਚ ਜਿਹੜੀ ਆਪਣੀ ਇਹਨਾਂ ਲਾਜ਼ ਦੀ ਇਨਫੋਰਸਮੈਂਟ ਆ ਉਹਨੂੰ ਮਦਦ ਮਿਲੇ ਯਾਰ, ਕੁਛ ਨਾ ਕੁਛ ਕੀਤਾ ਜਾ ਸਕੇ। ਕਿਉਂਕਿ ਇੰਨਾ ਜ਼ਿਆਦਾ ਬਦਨਾਮ ਹੋ ਚੁੱਕਾ ਕੰਮ, ਜਿਹੜੇ ਸ਼ਿਪਰਸ ਆ ਸ਼ਰੇਆਮ ਕੰਪਨੀਆਂ ਨੂੰ ਮਨਾ ਕਰ ਰਹੇ ਆ ਵੀ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਹੈਗਾ। ਸੋ ਇਹ ਬਹੁਤ ਮਾੜੀ ਗੱਲ ਹੈਗੀ ਆ ਇਸ ਵੇਲੇ। ਜੀ ਬਿਲਕੁਲ। ਸਰੋਤੇ ਤੁਸੀਂ ਕੋਈ ਕੁਐਸਚਨ ਹੈਗਾ ਕਾਲ ਕਰ ਲਓ। ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਚੱਲ ਰਿਹਾ US ਕਾਂਗਰਸ ਦੇ ਕੋਲ ਰਮਨ ਜੀ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਮਾਈਕ ਕਾਲਿੰਸ ਜਿਹੜੇ ਰਿਪਬਲਿਕਨ ਜਾਰਜੀਆ ਤੋਂ ਆ, ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਆ ਵੀ ਉਹਨਾਂ ਨੇ ਲੈਟਰ ਲਿਖਿਆ ਅਟਾਰਨੀ ਜਨਰਲ ਪੈਮ ਬੌਂਡੀ ਨੂੰ, ਤੇ ਨਾਲ 6 ਹੋਰ ਕਾਂਗਰਸਮੈਨਾਂ ਨੇ, ਖਾਸ ਕਰਕੇ ਵੀ ਇੱਕ ਸਪੈਸ਼ਲਾਈਜ਼ਡ ਟਾਸਕ ਫੋਰਸ ਡੈਡੀਕੇਟ ਕੀਤੀ ਜਾਵੇ ਜੋ ਕਿ ਇਨਵੈਸਟੀਗੇਟ ਕਰੇ ਤੇ ਪ੍ਰੋਸੀਕਿਊਟ ਕਰੇ ਉਹਨਾਂ ਲੋਕਾਂ ਨੂੰ ਜੋ ਸਟੇਜਡ ਐਕਸੀਡੈਂਟ ਫਰਾਡ ਕਰਦੇ ਹੈਗੇ ਆ। ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਸਟੇਜਡ ਐਕਸੀਡੈਂਟ ਫਰਾਡ ਬਹੁਤ ਵੱਡਾ ਹੁੰਦਾ ਹੈ, ਆਪਾਂ ਨੂੰ ਪਤਾ ਆ। ਵੀ ਟਰੱਕ ਦੀ ਇੰਸ਼ੋਰੈਂਸ $1 ਮਿਲੀਅਨ ਹੈਗੀ ਆ, ਬ੍ਰੇਕ ਲਾ ਦਿਓ ਸਾਈਡ ਤੋਂ ਥੋੜਾ ਵੀ ਲੱਗ ਗਿਆ ਤੇ ਕਾਫੀ ਪੈਸੇ ਮਿਲ ਜਾਣੇ ਹੈਗੇ ਆ। ਸੋ ਸਕੈਮ ਬਹੁਤ ਚੱਲਦਾ ਇੰਸ਼ੋਰੈਂਸ ਨੂੰ ਜਿਹੜਾ ਉਹ ਇਹ ਲੈ ਕੇ, ਮਾੜੀ ਗੱਲ ਆ। ਲੋਕਾਂ ਦੀ ਰੋਜੀ ਰੋਟੀ ਦੇ ਉੱਤੇ ਸਿੱਧਾ ਹੀ ਜਿਹੜਾ ਇਸ ਦਾ ਭੈੜਾ ਅਸਰ ਆ, ਇਹ ਆਪਾਂ ਨੂੰ ਇਸ ਬਾਬਤ ਜਿਹੜਾ ਉਹ ਪਤਾ ਹੀ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ CDL ਲਾਈਫ ਵਾਲੇ ਰਿਪੋਰਟ ਕਰ ਰਹੇ ਆ, ਇੱਕ ਬੰਦਾ ਸੈਮੀ ਟਰੱਕ ਦੇ ਨਾਲ ਐਕਸੀਡੈਂਟ ਦੇ ਵਿੱਚ ਉਸਦੀ ਮੌਤ ਹੋ ਗਈ ਸੀ। ਉਸਦੀ ਹੁਣ ਜਿਹੜੀ ਵਿਡੋ ਹੋਈ ਆ, ਜਿਹੜੀ ਉਸਦੀ ਵਾਈਫ ਆ, ਉਸਨੇ ਵੀ ਜਿਹੜੇ ਇੰਗਲਿਸ਼ ਲੈਂਗੁਏਜ ਦੇ ਉੱਤੇ ਸਟ੍ਰਿਕਟ ਰਿਕੁਆਇਰਮੈਂਟ ਦੀ ਜਿਹੜੀ ਉਹਨੇ ਨਵੀਂ ਮੰਗ ਜਿਹੜੀ ਉਹ ਚੱਕੀ ਆ। ਉਹਨੇ ਨਾਲ ਇਹ ਕਹਿ ਦਿੱਤਾ ਵੀ ਜੇ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਸਟ੍ਰਿਕਟ ਹੁੰਦੀ ਤਾਂ ਇਸ ਦਾ ਕ੍ਰੈਸ਼ ਬਚ ਸਕਦਾ ਸੀ ਤੇ ਇਹਦਾ ਘਰ ਵਾਲਾ ਜਿਹੜਾ ਉਹ ਅੱਜ ਜਿਉਂਦਾ ਹੋਣਾ ਸੀ। ਕੋਲੋਰਾਡੋ ਦੇ ਵਿੱਚ ਪਿਛਲੇ ਸਾਲ ਹਾਈਵੇ 285 ਦੇ ਉੱਤੇ ਸਕਾਟ ਮਿਲਰ ਨਾਂ ਦਾ ਬੰਦਾ ਜਿਹੜਾ ਆ ਉਹ ਸੈਮੀ ਟਰੱਕ ਦੇ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ, ਜਿਸ ਨੂੰ ਚਲਾ ਰਿਹਾ ਸੀਗਾ ਇਗਨਾਸੀਓ ਕਰੂਜ਼ ਮੈਂਡੋਜ਼ਾ।
ਉਹ ਕਹਿੰਦੇ ਵੀ ਕੰਟਰੋਲ ਉਸਦਾ ਲੂਜ਼ ਹੋ ਗਿਆ, ਮਲਟੀਪਲ ਕਾਰਸ ਦੇ ਵਿੱਚ ਉਹ ਕ੍ਰੈਸ਼ ਹੋ ਗਿਆ। ਹੁਣ ਜਿਹੜਾ ਉਸ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਉਹ ਪਹਿਲਾਂ ਵੀ ਕਈ ਵਾਰ ਡਿਪੋਰਟ ਕੀਤਾ ਜਾ ਚੁੱਕਾ ਸੀ, 1 ਦਰਜਨ ਤੋਂ ਵੱਧ ਬਾਰ-ਬਾਰ ਉਹ ਡਿਪੋਰਟ ਹੁੰਦਾ ਸੀ। ਮੈਕਸੀਕੋ ਨੂੰ ਉਹਨਾਂ ਨੂੰ ਘੱਲਿਆ ਸੀ, ਉਹ ਮੁੜ ਦੁਬਾਰਾ ਜਿਹੜਾ ਉਹ ਵਾਪਸ ਆ ਜਾਂਦਾ ਸੀ। ਕਹਿੰਦੇ ਵੀ ਕਰੂਜ਼ ਮੈਂਡੋਜ਼ਾ ਨੂੰ ਹਮੇਸ਼ਾ ਗੱਲਬਾਤ ਕਰਨ ਦੇ ਲਈ ਟਰਾਂਸਲੇਟਰ ਦੀ ਜਿਹੜੀ ਉਹ ਜ਼ਰੂਰਤ ਸੀਗੀ। ਜਦੋਂ ਐਕਸੀਡੈਂਟ ਵਾਪਰਿਆ ਉਸ ਤੋਂ ਬਾਅਦ ਚ ਵੀ ਕਹਿੰਦੇ ਵੀ ਜਦ ਪੁਲਿਸ ਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਤਾਂ ਉਸਨੂੰ ਟਰਾਂਸਲੇਟਰ ਦੀ ਜ਼ਰੂਰਤ ਪਈ ਕੋਰਟ ਪ੍ਰੋਸੀਡਿੰਗ ਦੇ ਵਿੱਚ ਵੀ। ਮਿਲਰ ਦੀ ਵਾਈਫ ਡੀਆਨ ਉਹ ਕਹਿੰਦੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਐਗਜ਼ੈਕਟਿਵ ਆਰਡਰ ਆ ਇੰਗਲਿਸ਼ ਰਿਕੁਆਇਰਮੈਂਟ ਨੂੰ ਲੈ ਕੇ ਜਿਹੜਾ ਟਰੱਕ ਡਰਾਈਵਰਸ ਦੇ ਲਈ ਆ, ਕਹਿੰਦੇ ਵੀ ਉਹ ਉਸ ਦੇ ਘਰ ਵਾਲੇ ਦੀ ਜ਼ਿੰਦਗੀ ਬਚਾ ਸਕਦਾ ਸੀ। ਕਹਿੰਦੇ ਵੀ ਇਹੋ ਜਿਹੇ ਡਰਾਈਵਰ ਪਹਿਲਾਂ ਹੀ ਆਊਟ ਆਫ ਸਰਵਿਸ ਜਿਹੜੇ ਹੋ ਜਾਣੇ ਸੀਗੇ ਤੇ ਇਹਦੇ ਕਰਕੇ ਜਿਹੜਾ ਮੇਰਾ ਘਰ ਵਾਲਾ ਉਹ ਬਚ ਸਕਦਾ ਸੀ। ਦੇਖੋ ਦੁਰਘਟਨਾਵਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਉਹ ਵਾਪਰ ਸਕਦੀਆਂ ਆ, ਉਹ ਹੋ ਜਾਂਦੀਆਂ ਆ। ਪਰ ਇਹ ਆ ਹਰਜੋਤ ਜੀ, ਰਮਨ ਜੀ, ਹੁਣ ਕਿਉਂਕਿ ਇਹ ਮੁੱਦਾ ਇਸ ਟਾਈਮ ਗਰਮਾਇਆ ਆ, ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਹੋਇਆ ਆ ਤੇ ਬੰਦਾ ਜਿਹੜਾ ਪੀੜਾ 'ਚ ਹੁੰਦਾ ਆ ਉਹਨੇ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਜਿਹੜਾ ਆ ਉਹ ਉਂਗਲ ਕਰਨੀ ਹੁੰਦੀ ਆ, ਉਹ ਕਿਸੇ ਨਾ ਕਿਸੇ ਤੇ ਦੋਸ਼ ਦੇਣਾ ਹੀ ਹੁੰਦਾ ਆ। ਸੋ ਇਹ ਜਿਹੜੀ ਔਰਤ ਆ ਇਹ ਦੋਸ਼ ਦੇ ਰਹੀ ਆ, ਇਹ ਕਹਿ ਰਹੀ ਆ ਵੀ ਇੰਗਲਿਸ਼ ਰਿਕੁਆਇਰਮੈਂਟ ਦੇ ਜੇ ਸਟ੍ਰਿਕਟ ਹੁੰਦੇ ਤਾਂ ਸ਼ਾਇਦ ਉਹਦੇ ਘਰ ਵਾਲੇ ਦੀ ਜਿਹੜੀ ਆ ਉਹ ਮੌਤ ਨਹੀਂ ਸੀ ਹੋਣੀ, ਉਸ ਨੂੰ ਬਚਾ ਜਿਹੜਾ ਉਹ ਹੋ ਜਾਣਾ ਸੀ। ਪਰ ਇਹਦੇ ਵਿੱਚ ਹਰਜੋਤ ਸਿੰਘ ਜੀ ਓਵਰਆਲ ਇਹ ਵੀ ਦੇਖੋ ਵੀ ਬੰਦਾ 12 ਵਾਰੀ ਡਿਪੋਰਟ ਹੋਇਆ ਹੋਵੇ, ਫਿਰ ਮੁੜ ਕੇ ਵਾਪਸ ਆ ਜਾਂਦਾ ਆ, ਫਿਰ ਉਹ ਟਰੱਕ ਚਲਾਉਣ ਲੱਗ ਜਾਂਦਾ ਆ ਤੇ ਟਰੱਕ ਚਲਾ ਕੇ ਫਿਰ ਉਹ ਲੋਕਾਂ ਨੂੰ ਦਰੜ ਦਿੰਦਾ ਆ, ਮਾਰ ਦਿੰਦਾ ਆ। ਵੀ ਇਹਦੀ ਹੱਦ ਜਿਹੜੀ ਕਿੱਥੇ ਤੱਕ ਜਿਹੜੀ ਉਹ ਜਾਊਗੀ। ਵਾਇਓਮਿੰਗ ਦੀ ਜਿਹੜੀ ਕਾਂਗਰਸ ਵੂਮਨ ਹੈਰੀਅਟ ਹੈਗਮੈਨ ਆ, ਉਹਨੇ ਵੀ ਇਸੇ ਹੀ ਸੈਂਟੀਮੈਂਟ ਨੂੰ ਮੁੱਖ ਰੱਖਦੇ ਹੋਏ ਜਿਹੜੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਸ ਨੂੰ ਹੋਰ ਸਟ੍ਰਿਕਟ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਦੇਖਿਆ ਹਰਜੋਤ ਜੀ, ਰਮਨ ਜੀ, ਵੀ ਇਹ ਜਿਹੜਾ ਮਸਲਾ ਆ ਖਾਸਾ ਜ਼ਿਆਦਾ ਧੂਲ ਫੜ ਚੁੱਕਾ ਹੈ ਤੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਇੰਡਸਟਰੀ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਲਗਾਤਾਰ ਹੋ ਰਹੀ ਹੈਗੀ ਆ। ਜੀ ਬਿਲਕੁਲ ਜੀ ਰਮਨ ਜੀ। ਜੀ ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਦੇਖੋ ਫਿਰ ਆਪਾਂ ਬਾਰ-ਬਾਰ ਉਹੀ ਚੀਜ਼ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਧਿਆਨ 'ਚ ਲਿਆਉਣੀਆਂ ਪੈਣੀਆਂ। ਹੁਣ ਆਪਾਂ ਨੂੰ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਇਸ ਵੇਲੇ ਹੈਗੀ ਆ। ਆਪਾਂ ਠੀਕ ਆ, ਆਪਾਂ ਆਉਂਦੇ ਆ ਰੇਡੀਓ ਤੇ ਆਪਾਂ ਰੌਲਾ ਪਾ ਕੇ ਚਲੇ ਜਾਂਦੇ ਆ, ਆਪਾਂ ਗੱਲਾਂ ਕਰਕੇ ਚਲੇ ਜਾਂਦੇ ਆ, ਪਰ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਇੱਕ ਕੰਨ 'ਚੋਂ ਸੁਣ ਕੇ ਦੂਜੇ ਕੰਨ 'ਚੋਂ ਕੱਢ ਦਿੱਤੀ ਜਾਂਦੀ ਆ, ਲੇਕਿਨ ਅਸਰ ਮੇਰੇ ਖਿਆਲ ਨਹੀਂ ਇਹਨਾਂ ਚੀਜ਼ਾਂ ਦਾ ਉੱਤੇ ਹੁੰਦਾ। ਪਰ ਚਲੋ ਸਾਡਾ ਕੰਮ ਆ ਫੇਰ ਅਗੇਨ ਰੌਲਾ ਪਾਉਣਾ, ਗੱਲ ਕਰਨੀ ਆਣ ਕੇ। ਜੇ ਤੁਹਾਨੂੰ ਚੰਗੀ ਲੱਗਦੀ ਆ ਸੁਣੋ, ਜੇ ਹੁਣ ਨਹੀਂ ਚੰਗੀ ਲੱਗਦੀ ਉਹਦੇ ਵਿੱਚ ਯਾਰ ਮਤਲਬ ਕਿ ਸਾਨੂੰ ਵੀ ਕਈ ਵਾਰੀ ਕਾਲ ਆਉਂਦੀ ਆ ਕਿ ਨਹੀਂ ਤੁਸੀਂ ਟੂ ਮੱਚ ਕਰ ਜਾਂਦੇ ਆ, ਤੁਸੀਂ ਟਰੱਕਿੰਗ ਦੇ ਅਗੇਂਸਟ ਹੈਗੇ ਆ, ਤੁਸੀਂ ਟਰੱਕਿੰਗ ਦੇ ਲਈ ਚੰਗਾ ਨਹੀਂ ਸੋਚਦੇ। ਕੋਈ ਯਾਰ ਮਤਲਬ ਇਸ ਤਰ੍ਹਾਂ ਚੰਗਾ ਹੋਰ ਤਾਂ ਤੁਸੀਂ ਕੀ ਸਾਡੇ ਕੋਲੋਂ ਸੋਚ ਸਕਦੇ ਆ ਕਿ ਅਸੀਂ ਤੁਹਾਨੂੰ ਅਵੇਅਰ ਕਰ ਰਹੇ ਹਾਂ ਕਿ ਆਹ ਹੁਣ ਦੇਖੋ। ਤਾਂ ਆਪਾਂ ਪਿਛਲੇ ਹਫ਼ਤੇ ਹੀ ਆਪਾਂ ਆਹ ਜਿਹੜੀ ਗੱਲ ਕੀਤੀ ਸੀਗੀ ਔਰ ਉਦੋਂ ਹੀ ਆਪਾਂ ਉਹਨੂੰ ਬੰਦੇ ਨੂੰ ਰੋਕਿਆ ਸੀਗਾ, ਜਿਹੜਾ ਬੰਦਾ ਕਹਿ ਰਿਹਾ ਸੀਗਾ ਕਿ ਪਰਸਨਲ ਕਨਵੈਂਸ ਆ ਦੇ 1 ਹਫ਼ਤੇ ਦੀ ਵਿੱਚ ਫਰਕ ਪਿਆ, 1 ਹਫ਼ਤੇ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਉਹ ਚੀਜ਼ ਤੁਹਾਡੇ ਸਾਹਮਣੇ ਆ ਗਈ। ਆਪਾਂ ਇੰਗਲਿਸ਼ ਦੀ ਗੱਲ ਕੀਤੀ ਸੀ, ਆਪਾਂ 2 ਮਹੀਨੇ ਪਹਿਲਾਂ ਆਪਾਂ ਇਹੋ ਹੀ ਚੀਜ਼ ਕੀਤੀ ਸੀਗੀ ਕਿ ਜਿੱਥੇ ਸਾਡਾ ਇੱਕ ਇੱਥੇ ਸਕੂਲ ਜਿਹੜਾ ਉਹ ਕਹਿ ਰਿਹਾ ਜੀ ਇੰਗਲਿਸ਼ ਦੀ ਲੋੜ ਨਹੀਂ ਹੈਗੀ ਟਰੱਕਿੰਗ ਦੇ ਵਿੱਚ। 2 ਮਹੀਨੇ ਨਹੀਂ ਲੱਗੇ ਉਦੋਂ ਤੁਹਾਡਾ ਰੂਲ ਸਾਹਮਣੇ ਆ ਗਿਆ ਕਿ ਕੀ ਬਣ ਰਿਹਾ ਹੈਗਾ। ਸੋ ਸਾਡਾ ਕੰਮ ਸਿਰਫ ਇੰਨਾ ਆ ਕਿ ਤੁਹਾਨੂੰ ਅਵੇਅਰ ਕਰਨਾ। ਹੁਣ ਅਵੇਅਰ ਜਿਹੜਾ ਆ ਉਹ ਤੁਸੀਂ ਹੋਣਾ ਨਹੀਂ ਹੋਣਾ, ਦੈਟਸ ਅਪ ਟੂ ਯੂ। ਜੀ, ਨਾਲੇ ਇਹ ਵੀ ਫ੍ਰੀ 'ਚ ਹੋ ਰਿਹਾ ਸਾਰਾ ਕੁਝ, ਫ੍ਰੀ 'ਚ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਆ। ਜੀ ਆਪਣੇ ਡਿਪਾਰਟਮੈਂਟ। ਹਾਂਜੀ ਹਰਜੋਤ ਜੀ, ਕਾਲਸ ਲੈ ਲਈਏ ਜੇ ਪਹਿਲਾਂ ਖਬਰ ਕਰਨੀ ਹੈ? ਹਾਂਜੀ ਕਾਲ ਲੈ ਲਓ ਕੋਈ ਜੀ। ਜੀ ਆਪਣੇ ਨਾਲ ਜੁੜੇ ਨੇ ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਨਵਰਾ ਮਾਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਪੁੱਛਣਾ ਸੀਗਾ ਯਾਰ, ਮੇਰੇ ਨਾਲ 2 ਵੀਕ ਪਹਿਲਾਂ ਨਾ ਸਕੈਮ ਹੋ ਗਿਆ। ਜਿੱਦਾਂ ਮੇਰਾ ਜਿਹੜਾ ਆਪਣਾ ESS ਦਾ ਅਕਾਊਂਟ ਹੈ ਉਹਦੇ ਵਿੱਚੋਂ ਕਿਸੇ ਨੇ ਸਕੈਮ ਕਰਕੇ ਪੈਸੇ ਕਢਾ ਲਏ ਮਨੀ ਕੋਡ ਬਣਾ ਕੇ। ਤੇ ਜਦੋਂ ਮੈਂ ਬੈਂਕ ਵਾਲਿਆਂ ਨਾਲ ਗੱਲ ਕਰਦਾ ਉਹ ਕਹਿੰਦੇ ਵੀ ਤੇਰਾ ਹੀ ਸਾਰਾ ਕੁਝ ਯੂਜ਼ ਹੋਇਆ, ਪਾਸਵਰਡ ID, ਤਾਂ ਉਹ ਪੈਸੇ ਦੇਣ ਤੋਂ ਨਾ ਕਰਦੇ ਕਿ ਮੈਨੂੰ ਕੋਈ ਲਾਇਰ ਕਰਨਾ ਪਊਗਾ ਜੀ ਇਹਦੇ ਲਈ, ਉਹਨਾਂ ਦੇ ਕੇਸ ਕਰਨ ਨੂੰ ਕੀ ਕਰਨਾ ਪਊਗਾ? ਕਿੰਨੇ ਕੁ ਪੈਸਿਆਂ ਦਾ ਮਸਲਾ ਹੈਗਾ ਜੀ ਇਹ? ਜੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਆਲਮੋਸਟ $7,000 ਹੈ ਜੀ।
ਤੁਸੀਂ ਡੈਫੀਨੇਟਲੀ ਲਾਇਰ ਨਾਲ ਗੱਲ ਕਰ ਸਕਦੇ ਹੈਗੇ, ਪਰ ਲਾਇਰ ਵੀ ਚੀਪ ਨਹੀਂ ਪੈਣਾ ਹੈਗਾ ਇਸ ਮਾਮਲੇ ਦੇ ਵਿੱਚ, ਸਸਤਾ ਨਹੀਂ ਹੋਣਾ ਹੈਗਾ। ਪਰ ਡੈਫੀਨੇਟਲੀ ਤੁਸੀਂ ਲਾਇਰ ਨਾਲ ਗੱਲ ਕਰ ਸਕਦੇ, ਕਿਉਂਕਿ ਜਾਂ ਤਾਂ ਤੁਸੀਂ ਬੈਂਕ ਨਾਲ EFS ਨਾਲ, ਤੇ ਜਿਹੜੇ ਜਿਸ ਤਰ੍ਹਾਂ ਵੀ ਤੁਹਾਡਾ ਮਨੀ ਕੋਡ ਜਿਹੜਾ ਟ੍ਰਾਂਸਫਰ ਹੋਇਆ ਹੈਗਾ, ਹੱਕ ਤਾਂ ਉਹਨਾਂ ਦਾ EFS ਦਾ ਬਣਦਾ ਹੈਗਾ ਇਹਨੂੰ ਇਨਵੈਸਟੀਗੇਟ ਕਰਨਾ ਕਿ ਕਿਉਂ ਹੋਇਆ, ਕਿੱਦਾਂ ਹੋਇਆ, ਕਿਹੜੇ IP ਐਡਰੈਸ ਤੋਂ ਹੋਇਆ, ਤੁਸੀਂ ਉੱਥੇ ਸੀਗੇ ਨਹੀਂ ਸੀਗੇ, ਲੋਕੇਸ਼ਨ ਦਾ ਪਤਾ ਲੱਗੇ ਕਿੱਦਾਂ ਸੀ, ਕਿਵੇਂ ਸੀ, ਲੋਕੇਸ਼ਨ ਦਾ ਪਤਾ ਲੱਗ ਸਕਦਾ ਕਿ ਤੁਹਾਡੇ ਕੋਲੋਂ ਇਹ ਕੋਡ ਜਿਹੜਾ ਲੀਕ ਹੋਇਆ ਤੁਸੀਂ ਕਿਸੇ ਨੂੰ ਦਿੱਤਾ ਜਾਂ ਗਲਤੀ ਨਾਲ ਦਿੱਤਾ ਗਿਆ ਜਾਂ ਤੁਹਾਡਾ ਹੈਕ ਹੋਇਆ ਕੁਛ। ਇਹ ਚੀਜ਼ਾਂ ਦੇ ਉੱਤੇ ਅਸੀਂ ਹਮੇਸ਼ਾ ਸਾਰਿਆਂ ਨੂੰ ਕਹਿੰਦੇ ਆ ਕਿ ਤੁਹਾਡੀਆਂ ਜਿਹੜੀਆਂ ਈਮੇਲਸ ਆ ਉਹਨੂੰ ਬੜੇ ਧਿਆਨ ਨਾਲ ਦੇਖੋ। ਤੁਹਾਨੂੰ ਈਮੇਲਸ ਆਉਂਦੀਆਂ, ਤੁਹਾਨੂੰ ਕਈ ਵਾਰੀ ਆਪਣੀ ਜਿਹੜੀ ਆ ਗੂਗਲ ਦੀ ਈਮੇਲ ਹੈ, ਖਾਸ ਕਰਕੇ ਮੈਂ ਉਹਨੂੰ ਦੱਸਦਾ, ਜਦੋਂ ਵੀ ਅਸੀਂ ਕਿਤੇ ਨਵੇਂ ਥਾਂ ਤੇ ਲੌਗਇਨ ਕਰਦੇ ਆ ਨਾ, ਸਾਨੂੰ ਉਸ ਵੇਲੇ ਨੋਟੀਫਿਕੇਸ਼ਨ ਆਉਂਦੀ ਆ ਕਿ ਤੁਸੀਂ ਥਾਂ ਤੇ ਕਿਤੇ ਹੋਇਆ ਤੁਹਾਡਾ, ਠੀਕ ਹੈ ਨਾ। ਤੁਸੀਂ ਉਹ ਇਹਨਾਂ ਚੀਜ਼ਾਂ ਤੇ ਐਕਸ਼ਨ ਲੈਣਾ ਜਿਹੜਾ ਜ਼ਰੂਰੀ ਹੈਗਾ, ਕਿਉਂਕਿ ਜਦੋਂ ਤੁਹਾਡੀ ਕੋਈ ਵੀ ਚੀਜ਼ ਹੈਕ ਹੁੰਦੀ ਆ, ਕਿਸੇ ਨਾ ਕਿਸੇ ਵੇਲੇ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਆ ਕਿ ਤੁਹਾਡਾ ਜਿਹੜਾ ਆ ਇਹ ਚੀਜ਼ ਹੈਕ ਹੋ ਗਈ ਆ। ਕੱਲ ਮੈਨੂੰ ਇਹੋ ਹੀ ਕਾਲ ਆਈ ਸੀਗੀ ਕਿ ਸਾਡੇ ਭਾਜੀ ਮੇਰਾ ਜਿਹੜਾ, ਮੈਨੂੰ ਫੋਨ ਕਾਲ ਸਵੇਰ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਆਹ ਲੋਡ ਤੁਸੀਂ ਇਸ ਲੋਡ ਲਈ ਕਾਲ ਕੀਤੀ ਸੀ, ਇਸ ਲੋਡ ਲਈ ਕਾਲ ਕੀਤੀ ਸੀ, ਕਹਿੰਦਾ ਵੀ ਇੱਕ ਲੋਡ ਕਨਫਰਮੇਸ਼ਨਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਸੋ ਲਿਟਰਲੀ ਤੁਹਾਨੂੰ ਉਹ ਇੰਡੀਕੇਸ਼ਨ ਹੈ ਕਿ ਤੁਹਾਡੀ ਜਿਹੜੀ ਅਥਾਰਟੀ ਆ, ਤੁਹਾਡੇ ਜਿਹੜਾ ਨੰਬਰ ਆ, ਈਮੇਲ ਆ, ਇਹ ਕਿਤੇ ਨਾ ਕਿਤੇ ਸਾਰਾ ਕੁਝ ਹੈਕ ਹੋ ਚੁੱਕਾ। ਸੋ ਇਹ ਜਦੋਂ ਚੀਜ਼ਾਂ ਹੁੰਦੀਆਂ ਉਦੋਂ ਥੋੜੀ ਜਿਹੀ ਧਿਆਨ ਦੇਣ ਦੀ ਲੋੜ ਹੈਗੀ ਆ। ਕਈ ਵਾਰੀ ਆਪਾਂ ਨਹੀਂ ਧਿਆਨ ਦਿੰਦੇ, ਔਰ ਇਹ ਮੈਂ ਇਹ ਨਹੀਂ ਕਹਿੰਦਾ ਕਿ ਇਹ ਤੁਹਾਡੀ ਗਲਤੀ, ਕਈ ਵਾਰੀ ਅਣਗਹਿਲੀ ਹੋ ਜਾਂਦੀ ਹੈ, ਨਹੀਂ ਧਿਆਨ ਦਿੱਤਾ ਜਾਂਦਾ, ਠੀਕ ਹੈ ਨਾ। ਪਰ ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਤੁਹਾਨੂੰ ਇਹ ਸੋਚਣ ਦੀ ਲੋੜ ਹੈਗੀ ਆ ਕਿ ਇਹ ਚੀਜ਼ ਦੇ ਧਿਆਨ ਰੱਖਣ ਦੇ ਨਾਲ ਹੀ ਤੁਹਾਨੂੰ ਤੁਸੀਂ ਇਹਨੂੰ ਰੋਕ ਸਕਦੇ ਆ। ਬਾਕੀ ਜੇ ਤੁਸੀਂ ਲਾਇਰ ਨਾਲ ਗੱਲ ਕਰ ਸਕਦੇ ਆ ਤੇ ਲਾਇਰ ਤੁਹਾਨੂੰ ਇਹਦਾ ਜਿਹੜਾ ਜਵਾਬ ਦੇ ਸਕਦਾ ਕਿ ਉਹ ਕਿੰਨੀ ਕੁ ਪਰਸਿਊ ਕਰ ਸਕਦੇ। ਨਹੀਂ, ਇਹ ਤੋਂ ਬਿਨਾਂ ਫ੍ਰੀ ਬਹੁਤ ਹੈਗਾ ਆ। ਇੱਕ ਤੁਸੀਂ ਫਾਈਲ ਕਰ ਸਕਦੇ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਦੇ ਕੋਲ ਆਪਣੀ ਕੰਪਲੇਨ, ਪਰ ਉਹ ਤਾਂ ਹਰਜੋਤ ਸਿੰਘ ਜੀ ਬੰਦ ਕਰਤਾ ਮਹਿਕਮਾ ਟਰੰਪ ਉਹਨਾਂ ਦੇ। ਉਹ ਤੋਂ ਬਾਅਦ ਫੈਡਰਲ ਟ੍ਰੇਡ ਕਮਿਸ਼ਨ ਦੇ ਕੋਲ ਵੀ, FTC ਦੇ ਕੋਲ ਵੀ ਕਰ ਸਕਦੇ ਆ। report.fraud.ftc.gov ਦੇ ਕੋਲ ਜਾ ਕੇ, ਉਹ ਤੋਂ ਬਾਅਦ FBI ਦਾ ਇੱਕ ਇੰਟਰਨੈਟ ਕ੍ਰਾਈਮ ਕੰਪਲੇਂਟ ਸੈਂਟਰ ਆ, IC3.gov। ਇਹ ਗੂਗਲ ਤੇ ਤੁਸੀਂ ਸਰਚ ਕਰ ਸਕਦੇ ਆ। ਇਹਨਾਂ ਤਿੰਨਾਂ ਚਾਹੋ ਤੇ ਜਿਹੜੀ ਵੀ ਸ਼ਿਕਾਇਤ ਕਰੋ, ਜਿਹੜਾ ਵੀ ਚੱਲ ਰਿਹਾ ਉਹਨਾਂ ਨਾਲ ਗੱਲ ਕਰੋ, ਕਿਉਂਕਿ ਇਹ 'ਚ ਕੋਈ ਪੈਸੇ ਨਹੀਂ ਲੱਗਣੇ ਤੇ ਤੁਸੀਂ ਕੰਪਲੇਨ ਕਰ ਸਕਦੇ ਆ ਬੈਂਕ ਦੇ ਅਗੇਂਸਟ ਵੀ ਬੈਂਕ ਮੈਨੂੰ ਜਿਹੜਾ ਆ ਉਹ ਨਹੀਂ ਕਰ ਰਹੀ, ਪਰ ਫਰਾਡ ਮੇਰੇ ਨਾਲ ਹੋਇਆ ਹੈਗਾ ਜੀ। ਠੀਕ ਹੈ, ਥੈਂਕ ਯੂ ਭਾਜੀ। ਅਭੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਚੋਣ ਨਾਲ ਜਿੰਨੇ ਅੱਜ ਟਾਈਮ ਨਾਲ ਕਰ ਲਈ ਕਾਲ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਕਹਿ ਨਹੀਂ ਲੱਗਾ ਜੀ ਅੱਜ ਬੰਦਾ ਟਾਈਮ ਤੇ ਆ ਗਿਆ। ਉਹਨੇ ਜਿੱਦਾਂ ਕਹਿੰਦੇ ਨਾ ਬੰਦਾ ਲੈਸਨ ਇਦਾਂ ਮਿਲ ਜਾਂਦਾ ਨਾ, ਫਿਰ ਅੱਗੇ ਲਾਈ ਦੀ ਕਾਲ ਤੇ 15 ਮਿੰਟ ਫਿਰ ਉਹ ਹੋਰ ਵੀ ਆਪਣੇ ਕਸਟਮਰ ਹੁੰਦੇ ਉਹਨਾਂ ਨੂੰ ਗੱਲ ਕਰਨੀ, ਸਾਡੀ ਤਾਂ ਫਿਰ ਬਸ ਛੇ ਜਾਂਦੀ ਹੈ। ਮੈਂ ਕਿਹਾ ਪਹਿਲਾਂ ਲਾ ਲਈਏ ਤਾਂ। ਜੀ ਆਉਣ ਦਿਓ। ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ। ਵੇਟ ਕਰਦਾ ਮੁੰਡਾ। ਨਹੀਂ ਇਦਾਂ ਨਹੀਂ ਹੈਗਾ। ਅੱਛਾ ਭਾਜੀ, ਸਿਕਿਉਰਿਟੀ ਦੀ ਗੱਲ ਚੱਲਦੀ ਸੀ ਨਾ, ਰਮਨ ਭਾਜੀ ਹੁਣੀ ਗੱਲ ਕਰਨ ਦੇ, ਕਿਸੇ ਆਪਣੇ ਸਰੋਤੇ ਨੇ ਗੱਲ ਕੀਤੀ ਸੀ। ਉਹ ਇਹ ਕਹਿੰਦਾ ਮਤਲਬ ਜਿੰਨੇ ਵੀ ਸਾਡੇ ਭਰਾ ਹੈਗੇ ਟਰੱਕਾਂ ਵਾਲੇ ਜਾਂ ਹੋਰ ਵੀ ਹੈਗੇ, ਜ਼ਰੂਰੀ ਨਹੀਂ ਟਰੱਕਾਂ ਵਾਲੇ ਆ, ਇੱਕ ਹੁੰਦਾ 2-ਵੇ ਅਥੈਂਟੀਕੇਸ਼ਨ ਹੁੰਦੀ ਆ। ਵੀ ਜਿੱਦਾਂ ਤੁਹਾਡੇ ਕੋਈ ਸੈਂਸਿਟਿਵ ਡਾਟਾ, ਜਿੱਦਾਂ ਹੁਣ ਕੋਈ ਬੈਂਕਿੰਗ ਇਨਫੋਰਮੇਸ਼ਨ ਜਾਂ ਕੋਈ ਵੀ ਹੈਗਾ ਆ, ਉਹ ਆਪਣੇ ਸੈੱਲਫੋਨ ਦੇ ਨਾਲ ਕਨੈਕਟ ਜ਼ਰੂਰ ਕਰੋ ਜਦੋਂ ਵੀ ਤੁਸੀਂ ਲੌਗਇਨ ਕਰਨਾ ਆ। ਤੇ ਜਿਹੜੇ ਲੌਗਇਨ ਹੁੰਦਾ ਤੁਹਾਡੇ ਕੋਲ ਟੈਕਸਟ ਮੈਸੇਜ ਆਉਂਦਾ, ਉਹ ਤੇ ਕੋਡ ਭੇਜਦੇ ਆ। ਉਹ ਕੋਡ ਤੁਸੀਂ ਤੁਹਾਡੇ ਜਿਹੜੇ ਹੁਣ ਤੁਹਾਡਾ ਸੈੱਲਫੋਨ ਹੈਗਾ, ਤੁਹਾਡੇ ਸੈੱਲਫੋਨ ਤੇ ਹੀ ਆਊਗਾ ਨਾ, ਤੇ ਉਹ ਫਿਰ ਤੁਸੀਂ ਐਂਟਰ ਕਰਕੇ ਆਪਣੇ ਅਕਾਊਂਟ ਨੂੰ ਐਕਸੈਸ ਕਰ ਸਕਦੇ ਆ। ਜੇ ਕੋਈ ਥਰਡ ਪਾਰਟੀ ਐਕਸੈਸ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਸਟਿਲ, ਤੁਹਾਨੂੰ ਫਿਰ ਵੀ ਉਹ ਮੈਸੇਜ ਆਊਗਾ ਵੀ ਤੁਹਾਨੂੰ ਕੋਈ ਬੰਦਾ ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਥੋੜਾ ਜਿਹਾ ਅਵੇਅਰ ਹੋ ਜਾਂਦੇ, ਵਾਰਨਿੰਗ ਤੁਹਾਨੂੰ ਮਿਲ ਜਾਂਦੀ ਹੈ ਵੀ ਲਾਈਵ ਬੰਦਾ ਕੋਈ ਮੇਰੇ ਅਕਾਊਂਟ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਠੀਕ ਆ। ਉਹ ਤੁਹਾਡਾ ਥੋੜੀ ਜਿਹੀ ਸੇਫਟੀ ਜ਼ਿਆਦਾ ਹੋ ਜਾਂਦੀ ਹੈ। ਹੋਰ ਵੀ ਕਈ ਬਣਾਈਆਂ ਹੋਈਆਂ, ਪਰ ਜਿੰਨਾ ਜ਼ਿਆਦਾ ਤੁਸੀਂ ਇਸ ਚੀਜ਼ ਨੂੰ ਯੂਜ਼ ਕਰੋਗੇ ਜਾਂ ਵਰਤੋਗੇ ਤਾਂ ਤੁਹਾਡਾ ਉਹਨਾਂ ਜਿਹੜਾ ਡਾਟਾ ਵਗੈਰਾ ਸਿਕਿਉਰ ਹੋਊਗਾ। ਅੱਛਾ ਜੀ, ਦੂਸਰੇ ਨੰਬਰ ਤੇ ਸਾਡੇ ਬੜੇ ਭਾਈ ਸਾਹਿਬ ਆ, ਹੈ ਨਾ, ਉਹ ਮੈਨੂੰ ਕਹਿੰਦੇ ਵੀ ਕਾਲ ਕਰਕੇ ਦੱਸਣਾ ਆ ਵੀ ਰੇਡੀਓ ਦੇ ਉੱਪਰ ਵੀ ਉਹਨਾਂ ਦਾ ਬੰਦਾ ਕਿ ਹਾਇਰ ਕੀਤਾ ਕਿਸੇ ਕੰਪਨੀ ਨੇ, ਉਹ 7-8 ਦਿਨਾਂ ਬਾਅਦ ਉਹਨੇ ਜੋਬ ਛੱਡ ਦਿੱਤੀ ਹੈ। ਜੋਬ ਛੱਡ ਦਿੱਤੀ ਤਾਂ ਕੁਛ ਚਿਰ ਬਾਅਦ ਨਾ ਉਹ ਬੰਦਾ ਜਿਹੜੀ ਕੰਪਨੀ ਨੇ ਹਾਇਰ ਕੀਤਾ ਸੀਗਾ, ਉਹਨੂੰ ਕਹਿੰਦੇ ਤੂੰ ਕਿ ਰੈਂਡਮ ਡਰੱਗ ਟੈਸਟ ਜਿਹੜਾ ਆਇਆ ਵੀ ਤੂੰ ਟੈਸਟ ਕਰਾ ਜਾ ਕੇ ਰੈਂਡਮ, ਹੈ ਨਾ। ਉਹ ਕਹਿੰਦਾ ਮੈਂ ਜਦ ਜੋਬ ਨਹੀਂ ਕਰਦਾ ਤਾਂ ਫਿਰ ਮੈਂ ਤੁਹਾਡੇ ਟੈਸਟ ਕਿਉਂ ਕਰਾਵਾਂ, ਨਹੀਂ ਤੈਨੂੰ ਕਰਾਉਣਾ ਪੈਣਾ ਇੱਦਾਂ। ਮਤਲਬ ਵੀ ਉਹਨੂੰ ਕਹਿ ਰਹੇ ਸੀ ਕੰਪਨੀ ਵਾਲਾ ਜਿੱਦਾਂ ਨਾ। ਉਹ ਫਿਰ ਮੈਨੂੰ ਭਾਜੀ ਨੇ ਇਹ ਕਿਹਾ ਸੀਗਾ ਵੀ ਦੱਸਣਾ ਹੈਗਾ ਵੀ ਜਿੱਲੇ ਤੁਸੀਂ ਕਿਸੇ ਕੰਪਨੀ ਨਾਲ ਹਾਇਰ ਕਰ ਹੁੰਦੇ ਆ ਜਾਂ ਕੰਮ ਛੱਡ ਦਿੰਦੇ ਆ ਨਾ, ਇਸ ਗੱਲ ਨੂੰ ਯਕੀਨੀ ਬਣਾਓ ਵੀ ਤੁਹਾਡਾ ਜਿਹੜਾ ਤੁਸੀਂ ਤੁਹਾਨੂੰ ਉਹਨੇ ਜਿਹੜੇ ਰਨਿੰਗ ਪੂਲ 'ਚ ਕੱਢਣਾ ਚਾਹੀਦਾ ਬੰਦੇ ਨੂੰ, ਕੰਪਨੀ ਨੂੰ। ਜੇ ਤੁਹਾਨੂੰ ਆਉਂਦਾ ਜਾਓ ਨਾ ਤੁਸੀਂ। ਦੂਸਰੇ ਨੰਬਰ 'ਤੇ ਵੀ ਜਿਹੜੀ ELD ਆ ਨਾ ਤੁਹਾਡੀ ਜਿਹੜੀ ID ਆ, ਉਹਦਾ ਮਿਸਯੂਜ਼ ਹੋ ਸਕਦਾ ਆ। ਇਸ ਗੱਲ ਨੂੰ ਯਕੀਨੀ ਬਣਾਓ ਕਿ ਤੁਸੀਂ ਤੁਹਾਡਾ ਜਿਹੜਾ ਜੋ ਵੀ ਇਨਫੋਰਮੇਸ਼ਨ ਹੈਗੀ ਆ ਜਾਂ ਤੁਹਾਡੀ ਕੋਈ ELD ਦਾ ਤੁਹਾਡੀ ID ਵਗੈਰਾ ਉਹ ਕੋਈ ਯੂਜ਼ ਨਾ ਕਰਦੇ। ਹੁਣ ਤੁਸੀਂ ਕੰਮ ਛੱਡਿਆ, ਤੁਹਾਨੂੰ ਪਤਾ ਹੀ ਕੁਛ ਨਹੀਂ ਹੈਗਾ, ਆਪਣਾ ਤੁਸੀਂ ਹੋਰ ਕੰਮ ਕਰ ਰਹੇ ਆ ਤਾਂ, ਪਰ ਉਹ ਜਿਹੜੀ ਕੰਪਨੀ ਦਾ ਤੁਸੀਂ ਕੰਮ ਛੱਡਿਆ ਉਹ ਤੁਹਾਡਾ ਮਿਸਯੂਜ਼ ਕਰਕੇ ਤੁਹਾਡੀ ELD ਦੇ ਵਿੱਚ ਤੁਹਾਡੀ ID ਜਿਹੜੀ ਆ ਉਹਨੂੰ ਯੂਜ਼ ਨਾ ਕਰਦੇ ਹੋਣ।
ਇਸ ਚੀਜ਼ ਨੂੰ ਆਪਣਾ ਟਰੈਕ ਕਰਕੇ ਰੱਖਿਆ ਕਰੋ, ਜਾਂ ਜਿਹੜੀ ਕੰਪਨੀ ਨੂੰ ਤੁਸੀਂ ਕੰਮ ELDC ਜਾਂ ਉਹਨਾਂ ਨੂੰ ਕਾਲ ਕਰੋ ਵੀ ਇਹਨੂੰ ਕਿਸੇ ਯੂਜ਼ ਨਹੀਂ ਕਰਨਾ ਹੈਗਾ। ਤਾਂ ਮੈਨੂੰ ਉਹਨਾਂ ਨੇ ਸਪੈਸ਼ਲੀ ਕਿਹਾ ਸੀਗਾ ਵੀ ਇਹ ਰੇਡੀਓ ਤੇ ਕਾਲ ਕਰਕੇ ਦੱਸਣਾ ਤੁਸੀਂ ਵੀ ਕੋਈ ਯੂਜ਼ ਨਾ ਕਰੇ, ਮਿਸਯੂਜ਼ ਨਾ ਕਰੇ ਇਹਦਾ। ਜੀ ਰਮਨ ਜੀ, ਮੈਂ ਇੱਥੇ ਥੋੜੀ ਜਿਹੀ ਇੱਕ ਮੈਂ ਵਿੱਚ ਗੱਲ ਕਰਨੀ ਚਾਹੁੰਦਾ ਆ। ਜਿਹੜੀ ਇਹ ਚੀਜ਼ ਹੈਗੀ ਆ, ਇਹ ਇਸ ਵੇਲੇ ਆਪਣੀ ਕਮਿਊਨਿਟੀ 'ਚ ਵਾਈਡ ਸਪਰੈਡ ਇਹ ਚੀਜ਼ ਹੋ ਰਹੀ ਹੈਗੀ ਆ। ਜਦੋਂ ਕਾਨੂੰਨ ਇਹ ਕਹਿੰਦਾ ਆ ਕਿ ਜਦੋਂ ਡਰਾਈਵਰ ਤੁਹਾਡਾ ਕੰਮ ਛੱਡਦਾ ਆ, ਤੁਹਾਨੂੰ ਰਾਈਟ ਵੇ ਰੈਂਡਮ ਦੇ ਵਿੱਚੋਂ ਉਹਦਾ ਨਾਂ ਕੱਢਣ ਦੀ ਲੋੜ ਹੈਗੀ ਆ। ਠੀਕ ਹੈ ਜੀ। ਜੇ ਉਹ ਨਹੀਂ ਕੱਢਦੇ ਹੈਗੇ ਤੇ ਰੈਂਡਮ ਆ ਜਾਂਦਾ ਹੈਗਾ, ਤੇ ਉਹ ਕੰਪਨੀ ਦੀ ਰਿਸਪੌਂਸਿਬਿਲਿਟੀ ਉਹ 'ਚ ਹੁੰਦੀ ਹੈ ਕਿ ਉਹਦਾ ਰੈਂਡਮ ਕਰਵਾਉਣਾ ਹੈਗਾ। ਸਿਚੁਏਸ਼ਨ ਕੀ ਚੱਲਦੀ ਹੈ ਇਸ ਵੇਲੇ ਕਿ ਜਦੋਂ ELD ਦਾ ਤੁਹਾਡਾ ਨਾਂ ਯੂਜ਼ ਹੁੰਦਾ, ਜਦੋਂ ELD 'ਚ ਤੁਹਾਡਾ ਨਾਂ ਯੂਜ਼ ਹੁੰਦਾ, ਤੁਹਾਨੂੰ ਉਸ ਡਰਾਈਵਰ ਨੂੰ ਰੈਂਡਮ 'ਚ ਰੱਖਣਾ ਰਿਕੁਆਇਰਡ ਆ, ਕਿਉਂਕਿ ਤੁਹਾਡੇ ਐਕਚੁਅਲੀ ਤੁਹਾਡੀ ਕੰਪਨੀ 'ਚ ਡਰਾਈਵਰ ਕੰਮ ਕਰ ਰਿਹਾ, ਇਟਸ ਅ ਗੋਸਟ ਡਰਾਈਵਰ, ਜਿਹਨੂੰ ਅੱਜ ਕੱਲ੍ਹ ਗੋਸਟ ਡਰਾਈਵਰ ਕਹਿ ਦਿੰਦੇ ਆ। ਗੋਸਟ ਡਰਾਈਵਰ ਆ, ਉਹ ਤੁਹਾਡੀ ਕੰਪਨੀ 'ਚ ਕੰਮ ਕਰ ਰਿਹਾ ਲੀਗਲੀ, ਉਹ ਤੁਹਾਡੀਆਂ ਲੌਗ ਬੁੱਕਾਂ ਉਹਦੀਆਂ ਚੱਲ ਰਹੀਆਂ, ਸਾਰਾ ਕੁਝ ਵਿੱਚ ਚੱਲ ਰਿਹਾ, ਠੀਕ ਆ, ਉਹ ਲੀਗਲੀ। ਸੋ ਜੇ ਉਹ ਲੀਗਲੀ ਕੰਮ ਕਰ ਰਿਹਾ, ਉਹਨੂੰ ਰੈਂਡਮ ਦੇ ਵਿੱਚ ਰੱਖਣਾ ਪੈਣਾ ਹੈ, ਤੇ ਉਹਦਾ ਜਦੋਂ ਰੈਂਡਮ 'ਚ ਰੱਖਿਆ ਉਹਦਾ ਨਾਂ ਨਿਕਲ ਸਕਦਾ। ਸੋ ਫਿਰ ਉਹ ਕੰਪਨੀ ਪ੍ਰੈਸ਼ਰ ਕਰ ਸਕਦੀ ਵੀ ਨਹੀਂ ਤੈਨੂੰ ਕਰਾਉਣਾ ਪੈਣਾ, ਠੀਕ ਆ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਇੱਕ ਕੜੀ ਨਾ ਕੜੀ ਜੁੜਦੀ ਆ ਵੀ ਤੁਹਾਡਾ ਹੋਰ ਵੀ ਕਿਤੇ ਨਾ ਕਿਤੇ ਮਿਸਯੂਜ਼ ਹੋ ਰਹੀ ਆ, ਇਹ ਇਕੱਲਾ ਰੈਂਡਮ ਦਾ ਨਹੀਂ ਹੈਗਾ। ਸੋ ਜੇ ਇਦਾਂ ਦੀ ਕੋਈ ਸਿਚੁਏਸ਼ਨ ਹੈਗੀ ਆ, ਕਿਸੇ ਕੰਪਨੀ ਨੂੰ ਇਦਾਂ ਦੀ ਚੀਜ਼ ਆਉਂਦੀ ਆ, ਹਾਂ ਇਹ ਔਨੈਸਟ ਮਿਸਟੇਕ ਵੀ ਹੋ ਸਕਦੀ ਆ ਕਿ ਤੁਸੀਂ ਕੰਪਨੀ ਨੇ ਬੰਦਾ ਡਰਾਈਵਰ ਛੱਡ ਗਿਆ, ਕੰਪਨੀ ਨੂੰ ਰਾਈਟ ਵੇ ਜਿਹੜਾ ਰੈਂਡਮ ਦੇ ਵਿੱਚੋਂ ਕੰਪਨੀ ਜਿਹੜੀ ਉਹਨਾਂ ਦਾ ਕੰਸੋਰਟੀਅਮ ਮੈਨੇਜਮੈਂਟ ਕਰਦੀ ਆ, ਉਹਨਾਂ ਰੈਂਡਮ ਪੂਲ ਮੈਨੇਜਮੈਂਟ ਕਰਦੀ, ਉਹਨੂੰ ਰਾਈਟ ਵੇ ਨੋਟੀਫਿਕੇਸ਼ਨ ਭੇਜਣੀ ਪੈਂਦੀ ਆ ਕਿ ਆਹ ਡਰਾਈਵਰ ਸਾਡਾ ਛੱਡ ਗਿਆ, ਇਸ ਡਰਾਈਵਰ ਨੂੰ ਸਾਡੇ ਅਕਾਊਂਟ ਦੇ ਵਿੱਚੋਂ ਪੂਲ ਦੇ ਵਿੱਚੋਂ ਕੱਢ ਦਿਓ। ਕਿਉਂਕਿ ਜਦੋਂ ਤੁਸੀਂ ਕੁਆਟਰਲੀ ਜਾਂ ਹਾਫ ਈਅਰਲੀ ਜਦੋਂ ਵੀ ਤੁਸੀਂ ਰੈਂਡਮ ਰਨ ਕਰਦੇ ਆ, ਤੇ ਤੁਹਾਨੂੰ ਉਹ ਜਿਹੜਾ ਰੈਂਡਮ ਆ ਉਹਦਾ ਉਹ ਰਨ ਹੋ ਜਾਂਦਾ ਤੇ ਤੁਹਾਨੂੰ ਉਹ ਕਰਨਾ ਪੈਂਦਾ। ਯੂ ਹੈਵ ਟੂ ਡੂ ਦੈਟ, ਹੈ ਨਾ। ਜੇ ਉਹ ਮੰਨ ਲਓ ਕਿ ਤੁਹਾਡੇ ਕੋਲ ਆਲਟਰਨੇਟ ਨਹੀਂ ਹੈਗਾ ਉਹਦੇ ਲਈ, ਜੇ ਤੁਸੀਂ ਆਲਟਰਨੇਟ ਹੈਗਾ, ਤੁਸੀਂ ਆਲਟਰਨੇਟ ਉਹਨਾਂ ਕੋਲ ਚੋਇਸ ਹੁੰਦੀ ਆ ਕੰਪਨੀ ਕੋਲ ਕਿ ਉਹ ਆਲਟਰਨੇਟ ਯੂਜ਼ ਕਰ ਸਕਦੇ ਉਹਦੇ ਲਈ। ਸੋ ਇਹ ਜਿਹੜੀ ਚੀਜ਼ ਆ ਜਿਹੜੀ ਤੁਸੀਂ ਕਹਿੰਦੇ ਰੈਂਡਮ ਦੀ ਆ, ਇਹ ਮੇਰਾ ਖਿਆਲ ਇੱਕ ਰੈੱਡ ਫਲੈਗ ਹੈਗਾ। ਜੇ ਔਨੈਸਟ ਮਿਸਟੇਕ ਨਹੀਂ ਹੋਗੀ, ਇਹ ਇੱਕ ਰੈੱਡ ਫਲੈਗ ਹੈਗਾ ਕਿ ਹੋ ਸਕਦਾ ਤੁਹਾਡਾ ਨਾਂ ਜਿਹੜਾ ਉਹ ELD 'ਚ ਯੂਜ਼ ਹੋ ਰਿਹਾ। ਹਾਂਜੀ, ਉਹ ਦੂਸਰੇ ਨੰਬਰ ਤੇ ਉਹ ਕਹਿੰਦੇ ਸੀ ਜਿੱਦਾਂ ਹੁਣ ਕਿਸੇ ਮੰਨ ਲਓ ਵੀ ਅਸੀਂ ਫੋਲੋ ਅਪ ਨਹੀਂ ਕਰਦੇ ਜਾਂ ਅਸੀਂ ਸਾਨੂੰ ਨਹੀਂ ਪਤਾ ਇਸ ਚੀਜ਼ ਦਾ, ਕਈ ਬੰਦੇ ਇਦਾਂ ਦੇ ਹੋਣਗੇ ਜਾਂ ਦੀ ELD ਦੇ ਵਿੱਚ ID ਯੂਜ਼ ਹੋ ਰਹੀ ਹੈ, ਕੱਲ ਨੂੰ ਵੀ ਗੱਲਬਾਤ ਹੁੰਦੀ ਆ, ਭਾਵੇਂ ਬੰਦਾ ਬੇਕਸੂਰ ਹੀ ਹੋਵੇ, ਹੁਣ ਬੰਦੇ ਨੂੰ ਪਤਾ ਨਹੀਂ ਵੀ ਮੇਰੀ ELD ਵਿੱਚ ਮੇਰੀ ID ਯੂਜ਼ ਕਰਨ ਡਿਆ, ਪਰ ਜਿਹੜੇ ਕੱਲ ਨੂੰ ਕਾਨੂੰਨ ਦੇ ਸ਼ਿਕੰਜੇ ਚ ਆਉਂਦਾ ਉੱਤੇ ਪੂਰਾ ਐਕਸ਼ਨ ਹੁੰਦਾ ਕਿ ਉਹ ਉਸ ਬੰਦੇ ਨੂੰ ਇਹ ਚੀਜ਼ਾਂ ਵੀ ਜਿਹੜੀਆਂ ਮਤਲਬ ਵੀ ਕੌਨਸੀਕੁਐਂਸ ਕਹਿ ਸਕਦੇ ਤੁਸੀਂ ਫੇਸ ਕਰਨੇ ਪੈ ਸਕਦੇ ਆ। ਵੀ ਇਸ ਚੀਜ਼ ਨੂੰ ਆਪਣਾ ਕੇਅਰਫੁਲ ਹੋ ਕੇ ਆਪਣਾ ਸਾਰਾ ਕੁਝ ਚੈੱਕ ਕਰਕੇ ਰੱਖੋ ਤਾਂ ਕਿ ਤੁਹਾਡਾ ਕੋਈ ਮਿਸਯੂਜ਼ ਨਾ ਕਰੇ। ਦੂਸਰੇ ਨੰਬਰ ਤੇ ਮੈਂ ਜਿੱਦਾਂ ਹੁਣ ਕਹਿੰਦੇ DOT ਲੱਗੀ ਹੋਈ ਆ ਤੇ ਰੇਟਸ ਵਗੈਰਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹਾਈ ਹੋਏ ਆ, ਹਾਈ ਹੋਏ ਬੰਦੇ, ਇਹਦਾ ਮਤਲਬ ਜਿਹੜੇ ਬੰਦੇ ਬੈਠੇ ਆ ਘਰਾਂ ਵਿੱਚ ਜਿੱਦਾਂ ਹੈਗਾ ਉਹਦੇ ਕਰਕੇ ਹੀ ਹਾਈ ਹੋਏ ਆ। ਵੀ ਜੇ ਅਸੀਂ ਸਾਰੇ ਥੋੜ੍ਹਾ ਸਮਝ ਕੇ ਜਾਂ ਸੋਚ ਸਮਝ ਕੇ ਆਪਣਾ ਬਿਜ਼ਨਸ ਕਰੀਏ ਤਾਂ ਥੋੜ੍ਹਾ ਸਾਡੇ ਇਹਦਾ ਮਤਲਬ ਸਾਡੇ ਤੇ ਡਿਪੈਂਡ ਕਰਦਾ ਵੀ ਜਿਹੜੇ ਰੇਟਸ ਹੈਗੇ ਕਿੱਦਾਂ ਬਰੋਕਰ ਦਾ ਕੰਮ ਸਾਡੇ ਤੋਂ ਬਗੈਰ ਚੱਲਦਾ ਨਹੀਂ ਹੈਗਾ ਨਾ। ਹੁਣ ਰੁਕਣ ਕਰਕੇ ਉਹਨਾਂ ਦਾ ਕੰਮ ਅੜ ਗਿਆ, ਉਹਨੂੰ ਰੇਟ ਦੇਣੇ ਜ਼ਿਆਦਾ ਦੇਣੇ ਪੈ ਰਹੇ ਆ। ਸੋ ਮੈਂ ਥੋੜਾ ਇਹੀ ਆਪਣੇ ਰਿਕੁਐਸਟ ਕਰੂੰਗਾ ਜਿੰਨੇ ਵੀ ਟਰੱਕਾਂ ਵਾਲੇ ਹੈਗੇ ਆ ਵੀ ਥੋੜਾ ਕਰਕੇ ਨਾ ਅੱਜ ਤੋਂ ਕੰਮ ਕਰਨਾ ਸ਼ੁਰੂ ਕਰੋ। ਅੱਜ ਨਹੀਂ ਜ਼ਰੂਰੀ ਨਹੀਂ ਵੀ ਰਾਤੋਂ ਰਾਤ ਹੀ ਸਾਰਾ ਸਹੀ ਹੋਣਾ, ਸਾਲ ਨੂੰ ਹੋ ਜਾਊ, 2 ਸਾਲ ਹੋ ਜਾਊ, ਪਰ ਹੋਊਗਾ ਜ਼ਰੂਰ ਵੀ ਅਗਰ ਤੁਸੀਂ ਸਾਰੇ ਬੰਦੇ ਐਕਟ ਕਰਨਗੇ। ਤੇ ਲਾਸਟ ਵਿੱਚ ਮੈਂ ਹੁਣ ਕਾਲ ਬੰਦ ਕਰਨ ਤੋਂ ਇੱਕ ਮਿੰਟ ਬਾਅਦ ਮੈਂ ਲਾਸਟ ਮਿੰਟ ਦੀ ਗੱਲ ਕਹਿਣਾ, ਜਿੱਦਾਂ ਇੰਗਲਿਸ਼ ਦੀ ਗੱਲ ਕਰਦੇ ਸੀ ਨਾ ਵੀ ਇੰਗਲਿਸ਼ ਕਹਿੰਦੇ ਸਾਨੂੰ ਬਈ ਆਪਣੀ ਇੰਗਲਿਸ਼ ਆਉਣੀ ਚਾਹੀਦੀ ਆ। ਮੈਂ ਹਾਸੇ ਵਾਲੀ ਗੱਲ ਸੀਗੀ ਤੇ ਮੈਂ ਗੱਲ ਕਰ ਰਿਹਾ ਦੋਸਤ ਮਿੱਤਰ ਨਾਲ, ਮੈਂ ਕਿਹਾ ਵੀ ਜੇ ਉੱਦਾਂ ਤਾਂ ਨਾ ਆਉਂਦੀ ਹੋਵੇ, ਪਰ ਜੇ ਕਿਤੇ ਗਲਾਸੀ ਗਲੂਸੀ ਲੱਗੀ ਹੋਵੇ ਨਾ ਫਿਰ ਮੈਂ ਗ੍ਰਾਮਰ ਗੋਰਿਆਂ ਨੂੰ ਸਿਖਾਵਾਂਗੇ, ਸਾਡੇ ਬੰਦੇ ਵੀ ਹਾਂ ਅੰਗਰੇਜ਼ੀ ਨਹੀਂ ਸਿਖਾਉਂਦੇ ਹੈਗੇ। ਧੰਨਵਾਦ ਜੀ ਭਾਜੀ, ਬਹੁਤ ਬਹੁਤ ਜੀ। ਜਿਹੜੀ ਗੱਲ ਕੀਤੀ ਹੈ ਨਾ ਕਿ ਰਾਜਕਰਨ ਜਦੋਂ ਡਰਾਈਵਰ ਦੀ ਜਿਹੜਾ ਨਾਂ ਯੂਜ਼ ਹੁੰਦਾ ਜਾਂ ਉਹ ਹੁੰਦਾ, ਦੇਖੋ ਨਾਂ ਅਸੀਂ ਹਮੇਸ਼ਾ ਇਹ ਚੀਜ਼ ਕਹਿੰਦੇ ਆ, ਜੇ ਤੁਹਾਡਾ ਤੁਸੀਂ ਕਿਤੇ ਦੂਜੇ ਥਾਂ ਕੰਮ ਕਰਨ ਲੱਗ ਗਏ ਆ, ਜੇ ਤੁਸੀਂ W2 ਤੇ ਕੰਮ ਕਰਦੇ ਆ, ਪ੍ਰੋਪਰ ਤਰੀਕੇ ਨਾਲ ਕੰਮ ਕਰਦੇ ਹੈਗੇ ਆ, ਤੁਹਾਡਾ ਰੈਕਡ ਹੈਗਾ ਉਸ ਕੰਪਨੀ 'ਚ ਕਿ ਇਹ ਬੰਦਾ ਇੱਥੇ ਟਰੱਕ ਚਲਾ ਰਿਹਾ, ਸਾਡੇ ਕੋਲ ਕੰਮ ਕਰ ਰਿਹਾ ਹੈਗਾ, ਜੇ ਤੁਹਾਡਾ ਕੋਈ ਨਾਂ ਯੂਜ਼ ਕਰਦਾ, ਕਿਤੇ ਤੁਹਾਡਾ ਨਾਂ ਆ ਵੀ ਜਾਂਦਾ, ਤੁਸੀਂ ਪ੍ਰੂਵ ਕਰ ਸਕਦੇ ਆ, ਠੀਕ ਹੈ ਨਾ। ਇੱਥੇ ਪ੍ਰੋਬਲਮ ਕੀ ਆ, ਇੱਕ ਹੱਥ ਨੂੰ ਇਹ ਨਹੀਂ ਪਤਾ ਦੂਜਾ ਹੱਥ ਕੀ ਕਰਦਾ। ਹਰ ਇੱਕ ਬੰਦਾ ਨਾ ਆਪਣੇ ਆਪਣੇ ਥਾਂ ਤੇ ਗਲਤ ਕੰਮ ਕਰ ਰਿਹਾ। ਸੋ ਡਰਾਈਵਰ ਵੀ ਆਪਣੇ ਥਾਂ ਤੇ ਗਲਤ ਕੰਮ ਕਰ ਰਹੇ ਆ। ਡਰਾਈਵਰ ਆਉਂਦੇ ਆ, ਉਹ ਕਹਿੰਦੇ ਜੀ ਸਾਨੂੰ ਤਾਂ ਡਬਲ ID ਚਾਹੀਦੀ ਆ, ਅਸੀਂ ਤਾਂ 2-2 ਆਈਡੀਆਂ ਚਲਾਉਣੀਆਂ ਤਾਂ ਕੰਮ ਕਰਨਾ। ਕੰਪਨੀਆਂ ਕਿਤੇ ਗਲਤ ਕੰਮ ਕਰ ਰਹੀਆਂ, ਡਰਾਈਵਰ ਕਿਤੇ ਕਰ ਰਿਹਾ। ਜਦੋਂ ਲੀਗਲ ਮਸਲਾ ਆਉਂਦਾ ਸਾਹਮਣੇ, ਉਦੋਂ ਦੋਨੋਂ ਜਾਣੇ ਗਲਤ ਹੁੰਦੇ, ਇਸ ਕਰਕੇ ਲੀਗਲ ਮਸਲਾ ਅੱਗੇ ਨਹੀਂ ਵੱਧਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਚੀਜ਼ਾਂ ਦੇ ਉੱਤੇ ਧਿਆਨ ਦਿਓ, ਕੰਮ ਸਹੀ ਕਰੋ, ਤੁਹਾਡੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਆਟੋਮੈਟਿਕਲੀ ਹੋ ਜਾਂਦੀ ਹੈ।
ਜੀ ਬਿਲਕੁਲ। ਜੀ ਆਪਣੇ ਅਗਲੇ ਕਾਲਰਸ ਵੱਲ ਵੱਧਦੇ ਹਾਂ। ਜੁੜੇ ਨੇ ਆਪਣੇ ਨਾਲ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀਗਾ ਭਾਜੀ ਵੀ ਜਿਹੜਾ ਧੂਏ ਵਾਲਾ ਸੀਗਾ ਸਮੋਕ ਪ੍ਰੋਗਰਾਮ ਉਹ ਕਿੱਦਾਂ ਬੰਦ ਹੋ ਗਿਆ ਕਿ ਚੱਲਦਾ ਹੈ? ਉਹ ਤਾਂ ਲਾਗੂ ਹੀ ਹੈ ਜੀ। ਚੱਲਦਾ ਹੈ ਜੀ, ਚੱਲਦਾ ਹੈ। ਉਹ ਫੜਦੇ ਫੁੜਦੇ ਤਾਂ ਹੈ ਨਹੀਂ ਕਿਸੇ ਨੂੰ। ਚਲੋ ਇਹ ਤਾਂ ਹੁਣ ਆਪਾਂ ਨਹੀਂ ਕਹਿ ਸਕਦੇ ਫੜਦੇ ਕਿ ਨਹੀਂ ਫੜਦੇ, ਜਿਨ੍ਹਾਂ ਨੂੰ ਟਿਕਟਾਂ ਆਉਂਦੀਆਂ ਹੋਣੀਆਂ ਘਰੇ ਉਹਨਾਂ ਨੂੰ ਪਤਾ ਹੋਣਾ। ਪਰ ਅੱਜ ਕੱਲ ਕੈਲੀਫੋਰਨੀਆ ਜਿਹੜਾ ਆ ਬੜੇ ਮਸਲਿਆਂ ਦੇ ਵਿੱਚ ਜਿਹੜਾ ਬੈਕਡਾਊਨ ਕਰ ਰਿਹਾ ਹੈਗਾ। ਕੋਈ ਪਤਾ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਹੈਗਾ। ਸੋ ਧਿਆਨ ਰੱਖੋ, ਪਰ ਜਿਹੜਾ ਅਜੇ ਤੱਕ ਰੂਲ ਹੈਗਾ ਉਹਨੂੰ ਫੋਲੋ ਕਰੋ, ਨਾਨ ਕੰਪਲਾਇੰਟ ਨਾ ਹੋਇਓ। ਜਿਵੇਂ ਕਿ ਆਪਣੇ ਗਵਰਨਰ ਸਾਹਿਬ ਨੇ ਹੁਣੇ ਹੀ ਅਨਾਉਂਸ ਕਰਤਾ ਹੈ ਕਿ ਆਪਾਂ ਅਗਲੇ ਸਾਲ ਤੋਂ ਜਿਹੜੇ ਆਪਣੇ ਹੈਗੇ ਆ ਇਲੀਗਲਸ ਹੈਗੇ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਦੇਣੀ ਹੈਗੀ। ਸੋ ਕਈ ਜਿਹੜੀ ਹੈਲਥ ਕੇਅਰ ਹੈਗੀ ਆ, ਸੋ ਕਈ ਚੀਜ਼ਾਂ ਦੇ ਵਿੱਚ ਕੈਲੀਫੋਰਨੀਆ ਜਿਹੜੀ ਕਾਰਬ ਹੈਗੀ ਆ ਉਹ ਕਈ ਚੀਜ਼ਾਂ ਦੇ ਵਿੱਚ ਬੈਕਆਊਟ ਕਰ ਰਹੀ ਹੈਗੀ ਆ, ਰਿਵਰਸ ਗੇਅਰ ਲੱਗ ਰਿਹਾ ਹੈਗਾ। ਸੋ ਹੋਪਫੁਲੀ ਇਹਦੇ ਤੇ ਵੀ ਕੋਈ ਨਾ ਕੋਈ ਰਿਵਰਸ ਗੇਅਰ ਲੱਗ ਜਾਊਗਾ। ਪਰ ਰਮਨ ਜੀ ਇੱਕ ਚੀਜ਼ ਮੈਂ ਇੱਥੇ ਕਹਿਣਾ ਚਾਹੁੰਦਾ ਨਾ, ਆਪਣੇ ਬਹੁਤ ਸਾਰੇ ਬੰਦੇ ਨੇ ਇਸੇ ਕਰਕੇ ਫਸ ਜਾਂਦੇ, ਯਾਰ ਫੜਦਾ ਕੋਈ ਨਹੀਂ, ਆਪਾਂ ਕੀ ਕਰਨ ਦੀ ਲੋੜ ਆ। ਇਹਦਾ ਮਤਲਬ ਇਹ ਨਹੀਂ ਜਿੱਦਾਂ ਤੁਸੀਂ ਕਿਹਾ ਨਾ ਵੀ ਨਾਨ ਕੰਪਲਾਇੰਟ ਨਹੀਂ ਹੋਣਾ। ਇਹ ਤਾਂ ਫਿਰ ਆ ਬੈਲ ਮੁਝੇ ਮਾਰ ਵਾਲੀ ਗੱਲ ਬਣ ਜਾਂਦੀ ਆ ਵੀ ਜਿੱਦਣ ਫਸੇ ਤੇ ਫਿਰ ਕਹਿਣਾ ਵੀ ਯਾਰ ਰਗੜਾ ਬਹੁਤ ਲੱਗ ਗਿਆ, ਇਹਨਾਂ ਨੂੰ ਤਾਂ ਕਿਰਾਏ ਲੈਂਦੇ ਤੇ ਚੰਗਾ ਸੀਗਾ। ਸੋ ਉਹ ਜਿਨ੍ਹਾਂ ਨੂੰ ਟਿਕਟਾਂ ਮਿਲਦੀਆਂ ਹੋਣਗੀਆਂ ਉਹਨਾਂ ਨੂੰ ਉਹ ਜਿਹੜਾ ਪਤਾ ਆ। ਬਾਕੀ ਜੇ ਬੈਕਆਊਟ ਹੋ ਗਿਆ ਤਾਂ ਉਹ ਵੀ ਤੁਹਾਨੂੰ ਆਪਾਂ ਦੱਸ ਦੇਵਾਂਗੇ। ਪਰ ਹਾਲ ਦੀ ਘੜੀ ਜਿਹੜਾ ਸਮੋਕ ਦਾ ਟੈਸਟ ਵਾਲਾ ਜਿਹੜਾ ਸੀਗਾ ਉਹ ਜਿਹੜਾ ਉਹ ਚੱਲ ਰਿਹਾ ਹੈਗਾ ਆ ਜੀ। ਅਗਲੇ ਕਾਲਰ ਨੇ ਜਸਵਿੰਦਰ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਾਹਿਬ ਆਏ ਸੀਗੇ ਉਹ ਫਰਾਡ ਵਾਲੇ, ਉਹ ਮੇਰੇ ਬੇਟੇ ਨਾਲ ਵੀ ਹੋਇਆ ਸੀਗਾ ਬੈਂਕ ਆਫ ਅਮਰੀਕਾ ਦੇ ਵਿੱਚ। ਅੱਛਾ। ਉਹ ਵੀ ਨਹੀਂ ਸੀ ਲੱਤ ਲਾਉਂਦੇ, ਪਹਿਲਾਂ ਤਾਂ ਬੜਾ 2-3 ਮਹੀਨੇ ਲੱਗ ਗਏ, ਤਾਂ ਫਿਰ ਉਹਨਾਂ ਦੀ ਮਿਸਟੇਕ ਨਿਕਲੀ ਆਪਣੀ। ਅੱਛਾ, ਕਿੰਨਾ ਦੀ? ਬੈਂਕ ਦੀ ਕਿ ਬੈਂਕ ਦੀ? ਅੱਛਾ ਠੀਕ ਹੈ। ਉਹ ਨਹੀਂ ਹੋਰ ਅਸੀਂ ਬੈਂਕ ਦੇ ਹੋਰ ਬ੍ਰਾਂਚ ਦੇ ਵਿੱਚ ਜਾ ਕੇ ਜਦੋਂ ਗੱਲ ਕੀਤੀ ਤਾਂ ਉਹਨਾਂ ਦਾ ਉਹ ਬੰਦਾ ਮੈਨੇਜਰ ਚੰਗਾ ਸੀ, ਉਹਨੇ ਫਿਰ ਲੱਭ ਲਿਆ ਵੀ ਕਿੱਥੇ ਇਹ ਕੀ ਹੋਇਆ ਹਨਾ, ਕੀ ਸੀਗੀ। ਅੱਛਾ। ਪਹਿਲਾਂ ਤਾਂ ਕਹਿਣ ਤੁਸੀਂ ਸਾਰਾ ਕੁਝ ਲਿਆ ਆ ਇਹ ਤੁਹਾਡਾ। ਅਸੀਂ ਕਿਹਾ ਵੀ ਸਾਨੂੰ ਦੱਸੋ ਅਸੀਂ ਕਿੱਥੋਂ ਕਢਾਏ ਆ, ਕੋਈ ਕਿਹੜੀ ਬ੍ਰਾਂਚ ਚੋਂ ਲਏ। ਨਹੀਂ ਕਹਿੰਦੇ ਅਸੀਂ ਉਹ ਦੱਸ ਨਹੀਂ ਸਕਦੇ। ਇਹਦੇ ਅੰਡਰ ਕਾਫੀ ਉਹ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ। ਹਾਂਜੀ ਤੇ ਫਿਰ ਉਹਨਾਂ ਦਾ ਫਾਲਟ ਨਿਕਲਿਆ। ਫਿਰ ਉਹ ਸਾਨੂੰ ਉਹਨੀ 15-20 ਦਿਨ ਦੇ ਵਿੱਚ ਉਹ ਕੋਰਟ ਚ ਮਗਰ ਪੈਣਾ ਮੁੱਕ ਦੀ ਗੱਲ ਇਹ ਆ ਉਹਨਾਂ ਦੇ। ਹਾਂਜੀ ਮਗਰ ਪੈਣਾ ਜੀ। ਠੀਕ ਹੈ ਜੀ। ਹਾਂਜੀ ਧੰਨਵਾਦ ਵੀਰ ਜੀ। ਧੰਨਵਾਦ ਜੀ। ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਈ ਸਾਹਿਬ ਜਿਹੜੇ ਦੱਸ ਕਹਿ ਕੇ ਗਏ ਆ ਵੀ EFS ਪੂਰੀ ਸਮਝ ਨਹੀਂ ਆਈ, ਉਹਨਾਂ ਦਾ ਫਿਊਲ ਕਾਰਡ ਯੂਜ਼ ਹੋਇਆ ਜਾਂ ਵੀ ਉਹਨਾਂ ਦੇ ਕੋਈ ਅਕਾਊਂਟ 'ਚ ਪੈਸੇ ਚੱਕ ਹੋਇਆ। ਵੈਸੇ ਭਾਈ ਮੇਰੇ ਨਾਲ ਵੀ ਇੱਦਾਂ ਹੋਇਆ ਸੀਗਾ, ਮੇਰੇ ਕੋਲ XPO ਦਾ ਕਾਰਡ ਸੀਗਾ, ਮੈਂ ਇੰਡੀਆ ਗਿਆ ਹੋਇਆ ਸੀਗਾ ਤਾਂ ਮੇਰਾ ਕਿਸੇ ਨੇ ਤੇਲ ਪਵਾ ਲਿਆ ਸੀ 3-4 ਲੋਕੇਸ਼ਨਾਂ ਤੋਂ। ਮਤਲਬ ਇਹ ਨਾ ਜਦੋਂ ਆਪਾਂ ਕਾਰਡ ਬਾਹਰ ਸਕੈਨ ਕਰਦੇ ਹਾਂ ਪੰਪਾਂ ਦੇ, ਉੱਥੇ ਕੋਈ ਰੀਡਿੰਗ ਸਿਸਟਮ ਕਰ ਜਾਂਦੇ ਆ ਇਹ। ਤਾਂ ਉਹਨਾਂ ਨੇ 3-4 ਸਾਲ ਦਾ ਮੈਂ ਤੇਲ ਪਾਇਆ, ਮੈਨੂੰ ਈਮੇਲ ਆ ਗਈ ਸੀ 5000 ਦੀ ਮੇਰੀ ਲਿਮਟ ਸੀਗੀ, $5050 ਯੂਜ਼ ਕਰ ਲਏ ਸੀ ਕਿਸੇ ਨੇ। ਮੈਨੂੰ ਜਦੋਂ ਈਮੇਲ ਆਈ ਮੈਂ ਰਾਈਟ ਵੇ ਆਪਣੇ ਬੈਂਕ 'ਚ ਨਾ ਪੇਮੈਂਟ ਸਟਾਪ ਕਰਾ ਦਿੱਤੀ ਸੀ। ਮੁੜ ਕੇ XPO ਵਾਲੇ ਮੈਨੂੰ ਕਹਿਣ ਕਿ ਸਾਨੂੰ ਪੈਸੇ ਦੇ। ਮੈਂ ਕਿਹਾ ਵੀ ਮੈਂ ਯੂਜ਼ ਨਹੀਂ ਕੀਤਾ, ਮੈਂ ਤਾਂ ਆਲਰੇਡੀ ਇੰਡੀਆ ਗਿਆ ਹੋਇਆ। ਫਿਰ ਜਿੱਦਾਂ ਉੱਦਾਂ ਇਹ ਨੇੜੇ ਲੱਗਣ ਦੇ ਤੁਹਾਨੂੰ ਇਹਨਾਂ ਮਹੀਨੇ ਡੇਢ 'ਚ ਮੇਰਾ ਸਾਰਾ ਕਲੀਅਰ ਕਰਤਾ ਸੀ। ਫਿਰ ਇਹਨਾਂ ਨੇ ਆਪ ਇਨਵੈਸਟੀਗੇਸ਼ਨ ਕਰਕੇ ਕਹਿੰਦੇ ਵੀ ਤੂੰ ਨਹੀਂ ਯੂਜ਼ ਕੀਤਾ ਹੈਗਾ। ਤੇ ਐਕਚੁਅਲੀ ਇਹਨਾਂ ਨੂੰ EFS ਦੇ ਮਗਰ ਪੈਣਾ ਚਾਹੀਦਾ ਆ ਮੇਰੇ ਹਿਸਾਬ ਨਾਲ। ਨੰਬਰ 2 ਤੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਇੱਕ ਨਾ ELD ਵਾਲੇ ਬੇਵਕੂਫ ਬਹੁਤ ਬਣਾ ਰਹੇ ਇਸ ਵੇਲੇ। ਰਮਨ ਭਾਜੀ ਆਪਣੀਆਂ ਨਾ ਇਸ ਵੇਲੇ ਆਪਣੀਆਂ ELDਆਂ ਵੇਚਣ ਮਾਰੇ ਕਹਿੰਦੇ ਤੁਹਾਡੀ ਨਾ ਅਸੀਂ ਲੌਗ ਬੁੱਕ ਚੇਂਜ ਕਰ ਦਾਂਗੇ ਕੋ ਡਰਾਈਵਰ ਨੂੰ। ਮਤਲਬ ਉਹ ਸਾਰੀ ਜਦੋਂ ਨਾ ਬੈਚ ਨੰਬਰ ਦੇ ਕੇ ਪੁਲਿਸ ਵਾਲਾ ਤੁਹਾਡੇ ਤੋਂ ਲੌਗ ਬੁੱਕ ਲੈਂਦਾ FMS ਦੇ ਥਰੂ, ਤਾਂ ਉਹ ਸਾਰੀ ਤੁਹਾਡੀ ਇਨਫੋਰਮੇਸ਼ਨ ਜਾਂਦੀ ਆ। ਹਾਂਜੀ ਉਹ ਹੁਣ ਬੇਵਕੂਫ ਬਣਾ ਰਹੇ ਸੀ ਬਹੁਤ ELD ਵਾਲੇ। ਉਹ ਕਹਿਣਗੇ ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਲੌਗ ਬੁੱਕ ਆਪ ਹੀ ਟ੍ਰਾਂਸਫਰ ਕਰ ਦਾਂਗੇ, ਤੁਹਾਡੇ ਕੋ ਡਰਾਈਵਰ ਤੇ ਪਾ ਦੇਵਾਂਗੇ। ਪਰ ਉਹ ਜਿਹੜੀ ਆ ਜਦੋਂ ਤੁਹਾਨੂੰ ਪੁਲਿਸ ਵਾਲਾ ਰੋਕਦਾ ਆ, ਜੇ ਤਾਂ ਤੁਹਾਡੇ ਕੋਲ ਈਮੇਲ ਕਰਾਉਂਦਾ ਫਿਰ ਨਹੀਂ ਜਾਂਦੀ ਹੈਗੀ। ਜੇ ਉਹ ਤੁਹਾਨੂੰ ਕਹਿੰਦਾ ਵੀ ਮੇਰੇ ਬੈਚ ਨੰਬਰ ਦੇ ਭੇਜ FMS ਥਰੂ, ਫਿਰ ਉਹ ਸਾਰੀ ਚੱਲ ਜਾਂਦੀ ਹੈਗੀ। ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਲੌਗ ਬੁੱਕ ਕਿੱਥੋਂ ਚੇਂਜ ਕੀਤੀ ਹੋਈ ਆ। ਠੀਕ ਹੈ ਜੀ। ਤੁਸੀਂ ਜਦੋਂ ਡਾਟਾ ਟ੍ਰਾਂਸਫਰ ਕਰਦੇ ਆ FMCSA ਨੂੰ, DOT ਨੂੰ ਡਾਟਾ ਟ੍ਰਾਂਸਫਰ ਕਰਦੇ ਆ, ਚਾਹੇ ਤੁਸੀਂ ਈਮੇਲ ਕਰਦੇ, ਚਾਹੇ ਤੁਸੀਂ ਕਿਸੇ ਕਿਸਮ ਨਾਲ ਵੀ ਕਰਦੇ ਹੈਗੇ ਆ, ਜਿਹੜਾ ਉਹਨਾਂ ਦਾ ਸਿਸਟਮ ਹੈਗਾ ਰੌਡਸ, ਠੀਕ ਹੈ ਨਾ। ਰੌਡਸ ਉਹਨਾਂ ਦਾ ਜਿਹੜਾ ਸੌਫਟਵੇਅਰ ਹੈਗਾ, ਜਦੋਂ ਉੱਤੇ ਅਪਲੋਡ ਹੁੰਦੀ ਆ ਤੁਹਾਡੀ ਸਿਸਟਮ ਤੇ, ਉਦੋਂ ਉਹ
ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਐਨ ਕਲੀਅਰ ਦਿਖ ਜਾਂਦਾ ਅਗਲੇ ਨੂੰ, ਕੋਈ ਐਡਿਟ ਕੀਤਾ, ਕੋਈ ਕੁਛ ਕੀਤਾ, ਸਭ ਕੁਝ ਦਿਖ ਜਾਂਦਾ। ਜੇ ਕੋਈ ਕਵੇ ਨਾ ਵੀ ਉਹ ਜੀ ਮੈਂ ਇਹ ਕਰ ਦਿੰਦਾ, ਉਹ ਏਦਾਂ ਕਰ ਦਿੰਦਾ, ਅੱਜ ਕੱਲ੍ਹ ਬਹੁਤ ਕੰਪਨੀਆਂ ਆ ਗਈਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਕੰਪਲਾਇੰਸ ਸਰਵਿਸ ਨਾਲ ਵੇਚਦੇ ਆ, ELD ਦੇ ਕੰਪਲਾਇੰਸ ਸਰਵਿਸ। ਇਹ ਕੀ ਚੀਜ਼ ਹੋਈ? ਉਹ ਕੰਪਲਾਇੰਸ ਸਰਵਿਸ ਦਾ ਮਤਲਬ ਹੈ ਵੀ ਤੁਹਾਨੂੰ ਆਊਟ ਆਫ ਸਟੇਟਸ ਨਹੀਂ ਹੋਣ ਦੇਣਾ, ਮਤਲਬ ਹਾਂ, ਉਹ $20 $25 ਹੋਰ ਦਿਓ ਮਹੀਨੇ ਦੇ, ਤੇ ਅਸੀਂ ਤੁਹਾਨੂੰ ਬੰਦਾ ਜਿਹੜਾ ਦੇ ਦਿਆਂਗੇ ਬਾਹਰ ਬੈਠਾ, ਉਹ ਤੁਹਾਡੀ ELD ਸੈੱਟ ਕਰਦਾ ਰਹੂਗਾ, ਸਾਰਾ ਕੁਝ ਕੰਮ ਕਰਦਾ ਰਹੂਗਾ, ਤੁਸੀਂ ਆਪਣਾ ਜਿਹੜਾ ਕੰਮ ਅਜੇ ਨਾ ਕਰੋ। ਸੋ ਇਹ ਜਿਹੜੀਆਂ ਸਰਵਿਸਿਜ਼ ਆ ਇਹ, ਤੇ ਇਹਦੇ ਨਾਲ ਨਾਲ ਰਾਜਕਿਰਨ ਇੱਕ ਹੋਰ ਇੰਟਰਸਟਿੰਗ ਜਿਹੜੀ ਚੀਜ਼ ਮੈਨੂੰ ਕੱਲ ਸੁਣਨ ਚ ਮਿਲੀ ਆ, ਇੱਕ ਫੈਕਟਰਿੰਗ ਕੰਪਨੀ ਆ, ਉਹਨੇ ਮੈਂ ਨਾਂ ਨਹੀਂ ਲਊਂਗਾ, ਪਰ ਉਹਨੇ ਜਿਹੜਾ ਇਹ ਚੀਜ਼ ਕੀਤੀ ਹੈਗੀ, ਕਿਸੇ ਮੇਰੇ ਲਿਸਨਰ ਦੀ ਕਾਲ ਆਈ ਸੀਗੀ, ਤੇ ਉਹ ਕਹਿੰਦਾ ਜੀ ਸਾਨੂੰ ਉਹਨਾਂ ਨੇ ਕਿਹਾ ਵੀ ਤੁਹਾਡੀਆਂ, ਮੇਰੇ ਕਹਿੰਦਾ ਵੀ 3 ਕਜ਼ਨ ਜਿਹੜੇ ਆ ਉਹ ਉੱਥੇ ਕੰਮ ਕਰਦੇ ਆ, ਉੱਥੇ ਸਾਰੀ ਉਹਨਾਂ ਦਾ ਅਕਾਊਂਟ ਸੀਗਾ ਉਸ ਕੰਪਨੀ 'ਚ, ਤੇ ਉਹਨਾਂ ਨੇ ਮੈਨੂੰ ਕਿਹਾ ਵੀ ਬੜੀ ਵਧੀਆ ਕੰਪਨੀ ਹੈਗੀ ਆ। ਤੇ ਇੱਕ ਬੰਦੇ ਦਾ ਉਹ ਕਹਿੰਦਾ ਵੀ ਮੈਨੂੰ ਫਾਲੋ ਕਰਦੇ ਆ, ਵੀ ਮੇਰੀਆਂ ਵੀਡੀਓਜ਼ ਦੇਖਦੇ ਫਾਲੋ ਕਰਦੇ ਆ। ਦੂਜੇ ਮੈਂ ਕਹਿੰਦਾ ਵੀ ਮੈਂ ਉਸ ਕੰਪਨੀ 'ਚ, ਮੈਂ ਕਿਹਾ ਵੀ ਤੈਨੂੰ ਮੈਂ ਕਦੀ ਉਹ ਕੰਪਨੀ, ਜੇ ਤੂੰ ਮੈਨੂੰ ਫਾਲੋ ਕਰਦਾ, ਮੈਂ ਕਦੀ ਉਸ ਕੰਪਨੀ ਦਾ ਪੋਜ਼ਿਟਿਵ ਰਿਵਿਊ ਨਹੀਂ ਹੈਗਾ ਮੇਰੇ ਕੋਲ, ਕਦੀ ਉਹਨੂੰ ਨਹੀਂ ਕਿਹਾ। ਉਹ ਬੰਦੇ ਨੇ ਕਹਿੰਦਾ ਵੀ ਸਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾ ਸਾਰੇ ਕਜ਼ਨ ਇਕੱਠੇ ਕਰਕੇ ਨਾ, ਉਹਨਾਂ ਦੀ ਜਿਹੜੀ ਇਕੱਠਿਆਂ ਦੀ ਵੋਲਿਊਮ ਆ ਉਹ ਤੇ ਤੁਹਾਨੂੰ ਡਿਸਕਾਊਂਟ ਦੇਵਾਂਗੇ। ਅੱਛਾ। ਔਰ ਉਹ ਐਕਚੁਅਲੀ ਮੈਂ ਪਤਾ ਕੀਤਾ ਆ, ਮੈਂ ਗਿਆ ਆ ਉਹਦੇ ਵਿੱਚ, ਉਹਨਾਂ ਨੇ ਐਕਚੁਅਲੀ ਇਹ ਗਰੁੱਪ ਇਕੱਠਾ ਕਰਕੇ ਦਿੱਤਾ ਆ, ਉਹ ਡਿਸਕਾਊਂਟ ਨਹੀਂ ਦਿੰਦੇ ਉਹ ਇਕੱਠਾ ਕਰਕੇ ਵੋਲਿਊਮ ਤੇ, ਉਹਨਾਂ ਨੇ ਗਰੁੱਪ ਇਸ ਕਰਕੇ ਇਕੱਠਾ ਕੀਤਾ ਵੀ ਜੇ ਇੱਕ ਜਣਾ ਪੇ ਨਹੀਂ ਕਰੂਗਾ ਤਾਂ ਦੂਜੇ ਨੂੰ ਚਾਰਜ ਕਰਾਂਗੇ, ਜੇ ਦੂਜਾ ਨਹੀਂ ਪੇ ਕਰੂਗਾ ਤੀਜੇ ਨੂੰ ਕਰਾਂਗੇ। ਉਹਨਾਂ ਨੇ 4 ਬੰਦੇ ਇੱਕ ਕੰਟਰੈਕਟ 'ਚ ਬੰਨੇ ਆ ਵੀ ਜੇ ਤੁਹਾਡੇ 4 ਦੇ ਵਿੱਚੋਂ ਕੋਈ ਵੀ ਪੇਮੈਂਟ ਤੁਹਾਡੀ ਮਿਸ ਹੁੰਦੀ ਆ ਨਾ ਤਾਂ ਦੂਜੇ ਕੋਲ ਲਵਾਂਗੇ ਅਸੀਂ। ਇੱਕ ਦੂਜੇ ਨਾਲ ਫਸਾ ਲਏ ਆ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਤਾਂ ਕਹਿ ਰਿਹਾ, ਤਾਂ ਦੱਸ ਰਿਹਾ ਕਿ ਤੁਹਾਡੇ ਨਾਲ ਜਦੋਂ ਤੁਸੀਂ ਕੋਈ ਵੀ ਕੰਟਰੈਕਟ ਕਰਦੇ ਹੈਗੇ ਆ, ਕੋਈ ਵੀ ਕੰਮ ਕਰਦੇ ਹੈਗੇ ਆ, ਉਹਦੇ ਵਿੱਚ ਬਹੁਤ ਧਿਆਨ ਨਾਲ ਪੜ੍ਹੋ। ਪੜ੍ਹਨ ਵਾਲੀ ਚੀਜ਼ ਤੇ ਅਸੀਂ ਬਿਲਕੁਲ ਹਮੇਸ਼ਾ ਪਿੱਛੇ ਰਹਿ ਜਾਂਦੇ ਆ। ਇਸੇ ਕਰਕੇ ਅਸੀਂ ਤੁਹਾਨੂੰ ਜਿਹੜਾ ਸਾਡੇ ਕੰਟਰੈਕਟਸ ਹੈਗੇ ਆ, ਸਾਡੇ ਕੋਲ ਜਿਹੜੀਆਂ ਸਰਵਿਸਿਜ਼ ਹੈਗੀਆਂ ਨਾਪਟਾ 'ਚ, ਉਹਨਾਂ ਨਾਲ ਅਸੀਂ ਪ੍ਰੀ ਨੈਗੋਸ਼ੀਏਟ ਕੀਤਾ ਹੋਇਆ ਸਾਰਾ ਕੁਝ, ਉਹਨਾਂ ਨਾਲ ਸਾਰੀ ਗੱਲ ਕੀਤੀ ਹੋਈ ਆ। ਰਾਜਕਿਰਨ ਮਿਸ਼ਲਨ ਦੀ, ਮਤਲਬ ਕਿ ਤੁਸੀਂ ਯਕੀਨ ਮੰਨਿਓ, ਮਿਸ਼ਲਨ ਦੀ ਰੋਡ ਸਾਈਡ ਸਰਵਿਸ ਜਿਹੜੀ ਆਪਣੇ ਨਾਪਟਾ ਵਾਲੇ ਅਕਾਊਂਟ ਦੇ ਵਿੱਚ ਆਉਂਦੀ ਹੈ, ਨਾਲ ਤੁਸੀਂ ਆਪਣਾ ਮਿਸ਼ਲਨ ਦਾ ਅਕਾਊਂਟ ਖੁਲਾਉਣੇ, ਉਹ 'ਚ ਮਿਸ਼ਲਨ ਦੀ ਔਨ ਕਾਲ ਸਰਵਿਸ ਜਿਹੜੀ ਤੁਹਾਨੂੰ ਮਿਲਦੀ ਹੈ, ਤੁਸੀਂ ਇੱਕ ਮਿਸ਼ਲਨ ਦੇ ਨੰਬਰ ਦੇ ਉੱਤੇ ਕਾਲ ਕਰਦੇ ਆ ਤੇ ਤੁਹਾਨੂੰ ਟਾਇਰ ਸਰਵਿਸ, ਰੋਡ ਸਰਵਿਸ, ਟੋ ਸਰਵਿਸ, ਸਾਰਾ ਕੁਝ ਤੁਹਾਨੂੰ ਮਿਸ਼ਲਨ ਭੇਜਦੀ ਆ। ਉਹਨਾਂ ਦੇ ਪ੍ਰੀ ਸੈਟ ਰੇਟ ਆ ਰਾਜ, ਜੇ ਤੁਹਾਨੂੰ $40 ਪੈਂਚਰ ਦੇ ਲੱਗਣੇ ਆ ਸ਼ਾਪ 'ਚ, ਤੁਹਾਨੂੰ ਰੋਡ ਤੇ ਵੀ $40 ਹੀ ਲੱਗਣੇ ਆ, ਠੀਕ ਹੈ ਨਾ। ਪ੍ਰੀ ਸੈਟ ਸਾਰਾ ਕੁਝ ਕੀਤਾ ਹੋਇਆ ਆ। ਜੇ ਫੈਕਟਰਿੰਗ ਵਾਲੇ ਆ, ਪ੍ਰੀ ਸੈਟ ਸਾਰੇ ਕੰਟਰੈਕਟ ਕੀਤੇ ਆ ਵੀ ਸਾਡੇ ਸਾਰੇ ਕਸਟਮਰ, ਸਾਡੇ ਸਾਰੇ ਮੈਂਬਰਸ ਦੇ ਨਾਲ ਸੇਮ ਕੰਟਰੈਕਟ ਚੱਲੂਗਾ। ਫਿਊਲ ਕਾਰਡ, ਹਰ ਚੀਜ਼ ਦੇ ਉੱਤੇ ਅਸੀਂ ਪ੍ਰੀ ਨੈਗੋਸ਼ੀਏਟ ਕਰਕੇ ਕੀਤਾ ਹੋਇਆ। ਜਦੋਂ ਮਤਲਬ ਸਮਝ ਨਹੀਂ ਆਉਂਦੀ ਵੀ ਵਾਈ ਇਹ ਚੀਜ਼ ਕਿਉਂ ਨਹੀਂ ਪੱਲੇ ਪੈਂਦੀ, ਜਦੋਂ ਅਸੀਂ ਉਹ ਯਾਰ ਹਾਂਜੀ ਉਸ ਆਪਣਾ ਨਾ ਪੰਜਾਬੀ ਮੁੰਡਾ ਸੀਗਾ ਉੱਥੇ ਸੇਲਸਮੈਨ, ਮੈਂ ਕਿਹਾ ਯਾਰ ਆਪਣੇ ਸਹੀ ਪੁੱਛੇ ਤਾਂ ਮੈਂ 1-2 ਸੇਲਸਮੈਨ ਨੂੰ ਵੀ ਇਸੇ ਚੀਜ਼ ਤੇ ਢਾਇਆ ਜਿਹੜੇ ਆਉਂਦੇ ਆ ਸਾਡੇ ਕੋਲ ਕਿ ਸਾਡਾ ਪ੍ਰੋਡਕਟ ਕਰੋ, ਉਹਨਾਂ ਨੂੰ ਇਹੋ ਕਿਹਾ, ਮੈਂ ਕਿਹਾ ਯਾਰ ਤੁਹਾਡੀ ਕੰਪਨੀ ਦੇ ਏਡੇ ਭੈੜੇ ਰਿਵਿਊ ਆ, ਤੁਸੀਂ ਕਿਉਂ ਮਤਲਬ ਕਿ ਪੰਜਾਬੀ ਹੋ ਕੇ ਪੰਜਾਬੀ ਨੂੰ ਕਿਉਂ ਠੱਗਦੇ, ਏਦਾਂ ਕਿਉਂ ਕਰਦੇ ਆ, ਹੈਨਾ। ਉਹ ਨਹੀਂ ਭਾਜੀ ਉਹ ਜਿਹੜਾ ਪਹਿਲਾਂ ਲੱਗਾ ਸੀਗਾ ਉਹ ਕਰ ਗਿਆ। ਮੈਂ ਕਿਹਾ ਵੀ ਜਿਹੜਾ ਪਹਿਲਾਂ ਲੱਗਾ ਸੀ ਉਹ ਕਰ ਗਿਆ, ਹੁਣ ਤੂੰ ਹਟੇਗਾ, ਤੇਰੇ ਜਿਹੜਾ ਅਗਲਾ ਆਊਗਾ ਉਹਨੇ ਕਹਿਣਾ ਉਹ ਪਹਿਲਾਂ ਕਰ ਗਿਆ। ਸੋ ਪਲੀਜ਼ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਕਈ ਵਾਰੀ ਇਹ ਬਿਲਕੁਲ ਸੱਚੀ ਗੱਲ ਹੈ ਕਿ ਆਪਾਂ ਪੰਜਾਬੀ ਨੂੰ ਦੇਖ ਕੇ ਆਪਾਂ ਥੋੜਾ ਜਿਹਾ ਭਰੋਸਾ ਕਰ ਜਾਂਦੇ ਆ, ਪਰ ਕੰਟਰੈਕਟ ਜ਼ਰੂਰ ਪੜ੍ਹੋ, ਧਿਆਨ ਨਾਲ ਦੇਖੋ ਤੁਹਾਨੂੰ ਕੀ ਮਿਲ ਰਿਹਾ, ਚਾਹੇ ਉਹ ਟਰੱਕ ਸੇਲਸ ਆ, ਚਾਹੇ ਉਹ ਲੋਨਸ ਆ, ਚਾਹੇ ਫੈਕਟਰਿੰਗ ਆ, ਚਾਹੇ ਕੋਈ ਵੀ ਚੀਜ਼ ਆ। ਇਹ ਨਾ ਕਹੋ ਵੀ ਇਹ ਮੇਰਾ ਆਪਣਾ ਆ ਬੰਦਾ, ਚੱਲ ਇਹਨੇ ਆਪਣੇ ਬੰਦੇ ਨੇ ਆਪਣੀ ਟੇਕ ਕੇਅਰ ਕਰਤੀ। ਕਈ ਵਾਰੀ ਅਸੀਂ ਥੋੜੀ ਜਿਹੀ ਸਹੂਲਤ ਦੇਖ ਲੈਂਦੇ ਆ ਕਿ ਅਗਲਾ ਬੰਦਾ ਸਾਨੂੰ ਇਹਨੇ ਐਪਲੀਕੇਸ਼ਨ ਨਹੀਂ ਭਰਾਈ, ਕੁਝ ਨਹੀਂ ਭਰਾਇਆ, ਸਾਨੂੰ ਮਿੰਟ 'ਚ ਠਾਹ ਦੇਣੀ, ਸਾਰਾ ਕੁਝ ਕਰਾਤਾ ਸਾਡਾ, ਉੱਥੇ ਕੁਛ ਨਾ ਕੁਝ ਫਸਣ ਵਾਲਾ ਕੰਮ ਹੋਊਗਾ ਜੀ। ਜੀ ਲਾਸਟ ਕਾਲਰ ਲੈਣੇ ਆ, ਫਿਰ ਆਪਣੀ ਸਮਾਪਤੀ ਆ। ਅਨਿਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਵੈਸੇ ਰਿਲੇਟਡ ਤਾਂ ਨਹੀਂ ਹੈਗਾ ਟਰੱਕਿੰਗ ਨਾਲ, ਬਟ ਮੈਂ ਟਰੱਕ 'ਚ ਪਹਿਲਾਂ ਚਲਾਉਂਦਾ ਸੀਗਾ ਤੇ ਮੇਰਾ ਲੋਨ ਜਿਹੜਾ ਸੀਗਾ ਉਹ ਵੈਲਸ ਫਾਰਗੋ ਨਾਲ ਸੀਗਾ, ਤੇ ਹੁਣ ਮੈਨੂੰ ਇੱਕ ਲੈਟਰ ਆਈ ਹੈ ਵੈਲਸ ਫਾਰਗੋ ਤੋਂ ਵੀ somebody try to open a new deposit account online ਤੇ based on we received ਵੀ ਉਹਨਾਂ ਨੂੰ ਆਇਡੈਂਟੀਟੀ ਜਿਹੜੀ ਹੈਗੀ ਵੈਰੀਫਾਈ ਨਹੀਂ ਹੋਈ ਹੈਗੀ, ਤੇ ਇਸ ਕਰਕੇ ਉਹਨਾਂ ਨੇ ਡਿਕਲਾਈਨ ਕਰ ਦਿੱਤਾ। ਮਤਲਬ ਤੁਹਾਡਾ ਡਾਟਾ ਚੋਰੀ ਹੋਇਆ ਹੈ ਕਿਤੇ? ਕਿਸੇ ਕੋਲ ਕੁਛ ਇਨਫੋਰਮੇਸ਼ਨ ਮੇਰੀ ਪ੍ਰੋਬਬਲੀ ਹੈਗੀ ਆ,
ਤੇ ਉਹ ਕਹਿੰਦੇ ਵੀ ਜੇ ਤੁਸੀਂ ਓਪਨ ਕਰਨਾ ਹੈ ਤਾਂ ਤੁਸੀਂ ਉਹੀ ਜੋ ਰਿਕੁਆਇਰਮੈਂਟਸ ਹੈ ਪਾਸਪੋਰਟ ਲੈ ਕੇ ਆਓ, ਤੇ ਡਰਾਈਵਰ ਲਾਇਸੈਂਸ ਲੈ ਕੇ ਆਓ। ਤੇ ਮੈਨੂੰ ਇਹਦੇ ਵੈਸੇ ਤਾਂ ਉਹਨੇ ਲਿਖਿਆ ਵੀ ਜੇ ਤੁਸੀਂ ਨਹੀਂ ਕਰਿਆ ਤਾਂ ਤੁਸੀਂ ਨਾ ਕਰੋ, ਬਟ ਉਹ ਕਹਿੰਦੇ ਵੀ ਸਟੈਪ ਯੂ ਟੇਕ ਪ੍ਰੋਟੈਕਟਿਡ ਆਇਡੈਂਟੀਟੀ, ਤਾਂ ਇਕੀਫੈਕਸ ਜਾਂ ਐਕਸਪੀਰੀਅਨ ਜਾਂ ਟਰਾਂਸ ਯੂਨੀਅਨ ਨੂੰ ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਤੇ ਮੈਂ ਇਹੀ ਪੁੱਛਣਾ ਹੈਗਾ ਵੀ ਕੀ ਐਕਸ਼ਨ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ? ਨਹੀਂ, ਜੇ ਕਿਉਂਕਿ ਬੈਂਕ ਅਕਾਊਂਟ ਖੋਲਣ ਲਈ SSN ਤੁਹਾਡਾ ਨੰਬਰ, ਤੁਹਾਡਾ ਘਰ ਦਾ ਐਡਰੈਸ, ਤੁਹਾਡਾ ਨਾਮ ਜਿਹੜਾ ਉਹ ਹੁੰਦਾ ਆ। ਸੋ ਬੰਦੇ ਕੋਲ ਕੁਛ ਨਾ ਕੁਛ ਤਾਂ ਹੋਊਗਾ ਹੀ ਜਿਹਦੇ ਕਰਕੇ ਕਰ ਰਹੇ ਆ। ਸੋ ਤੁਸੀਂ ਐਟਲੀਸਟ ਆਪੋ ਆਪਣੇ ਜਿਹੜੇ ਕ੍ਰੈਡਿਟ ਜਿਹੜੇ ਕਰਦੇ ਰਹਿੰਦੇ ਆ, ਹਾਂ ਕ੍ਰੈਡਿਟ ਬਿਊਰੋਜ਼ ਆ, ਉਹਨਾਂ ਦੇ ਨੂੰ ਰੋਕ ਲਾ ਸਕਦੇ ਆ। ਤੁਸੀਂ ਸੌਫਟ ਲੌਕ ਲਾ ਸਕਦੇ ਹੁੰਦੇ ਆ ਵੀ ਜਦੋਂ ਜੇ ਤੁਸੀਂ ਕੁਛ ਕਰਨਾ ਹੈ ਤਾਂ ਉਦੋਂ ਓਪਨ ਕਰਕੇ ਕਰ ਲਓ, ਅਦਰਵਾਈਜ਼ ਫਿਰ ਕ੍ਰੈਡਿਟ ਚੈੱਕ ਨਹੀਂ ਹੋ ਸਕਦਾ ਹੁੰਦਾ। ਸੋ ਉਸ ਤਰੀਕੇ ਦੇ ਨਾਲ ਤੁਸੀਂ ਲੌਕ ਜਿਹੜਾ ਉਹ ਲਾ ਕੇ ਰੱਖ ਸਕਦੇ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਇਹ ਬਹੁਤ ਕਾਮਨ ਅੱਜ ਦੇ ਯੁੱਗ ਦੇ ਵਿੱਚ ਆਈਡੈਂਟੀਟੀ ਥੈਫਟ ਬਹੁਤ ਜਿਹੜੀ ਇਹ ਚੀਜ਼ ਆ ਆਮ ਜੀ ਹੋ ਗਈ ਆ, ਤੇ ਆਪਾਂ ਨੂੰ ਆਪਣੇ ਪ੍ਰੀਕਾਸ਼ਨਸ ਆ ਉਹ ਲੈ ਕੇ ਰੱਖਣੇ ਜਿਹੜੇ ਚਾਹੀਦੇ ਆ। ਜਿੱਦਾਂ ਈਮੇਲ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਦੇ ਆ, ਆਪਾਂ ਅਣਗਹਿਲੀ ਕਰ ਜਾਂਦੇ ਕਈ ਵਾਰੀ, ਕਹਿੰਦੇ ਵੀ ਚੱਲ ਸਾਨੂੰ ਤਾਂ ਜਿਹੜਾ ਉਹ ਚਲਾਉਣਾ ਨਹੀਂ ਆਉਂਦਾ, ਪਰ ਜ਼ਮਾਨਾ ਆਪਾਂ ਉਸ ਤੋਂ ਬਹੁਤ ਅੱਗੇ ਲੰਘ ਗਏ ਆ। ਹੁਣ ਹਰ ਇੱਕ ਚੀਜ਼ ਦੇ ਵਿੱਚ ਤੁਹਾਡੀ ਈਮੇਲ, ਫੋਨ ਨੰਬਰ ਉਹ ਵਰਤਿਆ ਹੀ ਜਾਂਦਾ ਆ ਤੇ ਉਹਦੀ ਲੋੜ ਪੈਂਦੀ ਹੋਈ ਰਹਿਣੀ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਇਸ ਦੇ ਨਾਲ ਜਾਣੂ ਆ, ਤਾਂ ਜੋ ਤੁਹਾਨੂੰ ਇਦਾਂ ਦੀਆਂ ਜਿਹੜੀਆਂ ਦਿੱਕਤਾਂ ਤੋਂ ਬਚਾਅ ਜਿਹੜਾ ਤੁਹਾਡਾ ਰਵੇ। ਬਹੁਤ ਸ਼ੁਕਰੀਆ ਰਮਨ ਜੀ, ਬਹੁਤ ਸ਼ੁਕਰੀਆ ਹਰਜੋਤ ਜੀ। ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਜਾਂਦੇ ਜਾਂਦੇ ਆਪਾਂ ਨਗਰ ਕੀਰਤਨ ਵਾਲੀ ਅਨਾਉਂਸਮੈਂਟ ਜ਼ਰੂਰ ਕਰਦੇ ਜਾਈਏ ਜੀ। ਬਿਲਕੁਲ ਜੀ, 7 ਤਰੀਕ ਨੂੰ ਨਗਰ ਕੀਰਤਨ ਜਿਹੜੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸ਼ਹਾਦਤ ਅਤੇ 1984 ਅਤੇ ਉਸ ਤੋਂ ਬਾਅਦ ਦੇ ਵਿੱਚ ਹੋਏ ਸਾਰੇ ਹੀ ਜਿਹੜੇ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਪਾਤਸ਼ਾਹੀ ਰੈਲੀ ਜਿਹੜੀ ਉਹ ਆ ਰਹੀ ਆ 7 ਜੂਨ ਨੂੰ, ਦਿਨ ਸ਼ਨੀਚਰਵਾਰ ਨੂੰ ਸੈਨ ਫਰਾਂਸਿਸਕੋ ਦੇ ਡਾਊਨਟਾਊਨ 2nd ਸਟਰੀਟ ਤੋਂ ਸ਼ੁਰੂ ਹੋਣੀ ਹੈ, ਸਿਵਿਕ ਸੈਂਟਰ ਪਲਾਜ਼ਾ ਤੱਕ ਹੋਣੀ ਆ, ਜਿੱਥੇ ਉਸ ਤੋਂ ਬਾਅਦ ਦੇ ਵਿੱਚ ਪੰਥਕ ਤਕਰੀਰਾਂ ਹੋਣਗੀਆਂ। ਸੋ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰੂ ਸਾਹਿਬ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਇਸ ਪਾਤਸ਼ਾਹੀ ਰੈਲੀ ਨਗਰ ਕੀਰਤਨ ਦੇ ਵਿੱਚ ਜਿਹੜਾ ਉਹ ਆਪਾਂ ਜਿਹੜਾ ਹਾਜ਼ਰੀ ਭਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਸਾਰੇ ਜਣੇ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ 7 ਜੂਨ ਨੂੰ ਸੈਨ ਫਰਾਂਸਿਸਕੋ ਸਵੇਰੇ 10 ਵਜੇ 2nd ਸਟਰੀਟ ਤੇ ਇਕੱਤਰ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਜਿਹੜਾ ਹੈ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਉੱਥੇ ਪਹੁੰਚੀਏ। ਧੰਨਵਾਦ ਜੀ। ਬਹੁਤ ਸਾਰੇ ਗੁਰੂ ਘਰਾਂ ਨੇ ਆਲਰੇਡੀ ਬੱਸਾਂ ਜਿਹੜੀਆਂ ਉਹ ਰੈਡੀ ਕਰ ਲਈਆਂ ਹੈਗੀਆਂ, ਅਨਾਉਂਸ ਕਰਤੀਆਂ। ਬਰਾੜਸ਼ਾਹ ਗੁਰੂ ਘਰ ਸੈਕਰਾਮੈਂਟੋ ਤੋਂ 5 ਆਣੀਆਂ ਹੈਗੀਆਂ ਆ, ਸਟਾਕਟਨ ਗੁਰੂ ਘਰ ਤੋਂ 2 ਆਣੀਆਂ, ਨਾਨਕਸਰ ਗੁਰਦੁਆਰਾ ਸਾਹਿਬ ਜਿਹੜਾ ਫ੍ਰਿਜ਼ਨੋ ਆ ਉੱਥੋਂ ਬੱਸ ਆਣੀ ਆ, ਹੋਰ ਵੀ ਕਿੱਥੋਂ ਜਿਹੜੀਆਂ ਆਣੀਆਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸ਼ੇਅਰ ਕਰ ਲਿਓ ਤਾਂ ਕਿ ਆਪਾਂ ਜਿਹੜੇ ਆਪਣੇ ਸਰੋਤੇ ਆ ਉਹਨਾਂ ਦੇ ਨਾਲ ਹੋਰ ਸ਼ੇਅਰ ਕਰ ਲਾਂ ਜੀ। ਠੀਕ ਹੈ ਜੀ। ਤੇ ਕਿਉਂਕਿ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਸਾਰਿਆਂ ਨੂੰ ਮਿਲਣੀ ਚਾਹੀਦੀ ਆ। ਕਈ ਵਾਰੀ ਉਹ ਕਿਉਂਕਿ ਸੈਨ ਫਰਾਂਸਿਸਕੋ ਕਰਕੇ ਕਾਰ 'ਚ ਨਹੀਂ ਜਾਣੇ ਚਾਹੁੰਦੇ ਹੈਗੇ, ਪਰ ਟ੍ਰੇਨ ਵੀ ਜਾਂਦੀ ਆ, ਉੱਥੇ ਬਾਟ ਵੀ ਜਾਂਦੀ ਆ। ਪ੍ਰਬੰਧਕ ਕੁਛ ਕੁ ਪਾਰਕਾਂ ਦਾ ਵੀ ਪ੍ਰਬੰਧ ਕਰ ਰਹੇ ਆ ਵੀ ਜੇ ਉੱਥੋਂ ਬਲਕ ਦੇ ਵਿੱਚ ਖਰੀਦ ਲਈਆਂ ਜਾਣ, ਕਿਉਂਕਿ ਜਿੱਥੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਆ, ਦੀਵਾਨ ਵੀ ਲੱਗਣੇ ਆ, ਉੱਥੇ ਬਿਲਕੁਲ ਥੱਲੇ ਜਿਹੜੀ ਆ ਪਾਰਕਿੰਗ ਆ, ਬਹੁਤ ਜ਼ਿਆਦਾ ਵੱਡੀ ਪਾਰਕਿੰਗ ਆ। ਸੋ ਜੇ ਉਹ ਬਲਕ ਚ ਲੈ ਲੈਂਦੇ ਸ਼ਾਇਦ ਸਸਤੀ ਥੋੜੀ ਮਿਲ ਕੇ ਤੇ ਉਹ ਵੀ ਸੌਖਾ ਰਹੂਗਾ ਜੀ। ਤੇ ਨਾਲ ਹੀ ਦੱਸ ਜਾਈਏ ਜਿਹੜੇ ਫੋਰਤਾਜ ਵਾਲਿਆਂ ਦਾ ਟਰੱਕ ਟ੍ਰੇਲਰ ਪਾਰਟਸ ਵਾਲਿਆਂ ਦੀ ਜਿਹੜੀ ਗ੍ਰੈਂਡ ਓਪਨਿੰਗ ਆ ਉਹ ਸਟਾਕਟਨ ਦੇ ਵਿੱਚ 31 ਮਈ ਦਿਨ ਸ਼ਨੀਚਰਵਾਰ ਨੂੰ ਹੋਣੀ ਆ 10 ਤੋਂ 4 ਵਜੇ ਦੇ ਵਿੱਚ। ਇਹ ਲਾਈਵ ਔਨ ਲੋਕੇਸ਼ਨ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਉਹ ਪਹੁੰਚੇਗੀ। ਸੋ ਉੱਥੇ ਵੀ ਜਿਹੜੇ ਟਰੱਕ ਟ੍ਰੇਲਰ ਪਾਰਟਸ ਆ, ਟਰੱਕਿੰਗ ਦੇ ਨਾਲ ਸੰਬੰਧਿਤ ਨੇ ਲੋਕ, ਫੋਰਤਾਜ ਵਾਲਿਆਂ ਦਾ ਜਿਹੜਾ ਜਿਹੜੇ ਟਰੱਕ ਟ੍ਰੇਲਰ ਪਾਰਟਸ ਦਾ ਜਿਹੜਾ ਨਵਾਂ ਦੁਕਾਨ ਆ ਕਹਿ ਸਕਦੇ ਆ ਵੀ ਉਹ ਓਪਨ ਹੋਣ ਜਾ ਰਹੀ ਹੈ, ਉਸ ਦੀ ਗ੍ਰੈਂਡ ਓਪਨਿੰਗ ਹੋਣੀ ਆ 31 ਮਈ ਨੂੰ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ। 3875 ਡਿਊਕ ਕ੍ਰੀਕ ਡਰਾਈਵ ਸਟਾਕਟਨ, ਇੱਥੇ ਜਿਹੜਾ ਇਹਨਾਂ ਦੀ ਇਹ ਦੂਸਰੀ ਲੋਕੇਸ਼ਨ ਜਿਹੜੀ ਉਹ ਆ ਰਹੀ ਆ। ਸੋ ਉੱਥੇ ਇੱਥੋਂ ਜਿਹੜਾ ਲਾਈਵ ਵੀ ਤੁਹਾਨੂੰ ਲਾਈਵ ਔਨ ਲੋਕੇਸ਼ਨ ਪੰਜਾਬੀ ਰੇਡੀਓ USA ਦੀ ਟੀਮ ਵੀ ਇੱਥੇ ਮੌਜੂਦ ਹੋਵੇਗੀ। ਤੇ ਬਾਕੀ ਟਰੱਕ ਟ੍ਰੇਲਰ ਪਾਰਟਸ ਦਾ ਜਿਹੜਾ ਫੋਰਤਾਜ ਕੰਪਨੀ ਆ ਉਹਨਾਂ ਦੀ ਜਿਹੜੀ ਗ੍ਰੈਂਡ ਓਪਨਿੰਗ 31 ਮਈ ਦਿਨ ਸ਼ਨੀਚਰਵਾਰ ਸੈਟਰਡੇ ਨੂੰ 3875 ਡਕ ਕ੍ਰੀਕ ਡਰਾਈਵ ਸਟਾਕਟਨ ਦੇ ਵਿੱਚ। ਸੋ ਮਿਲਦੇ ਹਾਂ ਜੀ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।